रंगी वैकाविल हरनेक सिंह पावला इंडियन कंजीरेंटन GN लिव वाले ट्रक वाश करते हैं, ऑयल चेंज करते हैं, एयर ब्रेकों का काम तसली बख्श करवा सकते, नवे पुराने टायर भी इन्हों तो मिलते हैं। लोकेशन सैंतानेला की निमा सोता के नाल गल की जा सकती है 209 277 0113 ते बूटा सिंह रानीपुर फ्रिजनो तो इन्होंने सारे ही स्पॉन्सर्स का बहुत बहुत धन्यवाद। तो जेकर तुसी भी पंजाबी रेडियो USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ ਖਬਰਾਂ ਦੇ ਵਲਾਈਏ ਤੇ ਸ਼ੁਰੂਆਤ ਕਰੀਏ ਮੁਖਤਾਰ ਅੰਸਾਰੀ ਤੋਂ। ਕਹਿੰਦੇ ਅੰਸਾਰੀ ਮਾਮਲੇ ਦੀ ਫੀਸ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਗਾਹ ਪਾ ਛੱਡਿਆ। ਪੂਰਾ ਜੀ ਪੂਰਾ ਇਹ ਗਾਹ ਤੇ ਪਿਛਲੇ 1 ਸਾਲ ਤੋਂ ਚੱਲਣ ਰਿਹਾ ਹੈ ਤੇ ਅੱਜ ਤੇ ਸਾਰਾ ਦਿਨ ਬਸ ਆਈਓ ਚੱਲਦਾ ਰਿਹਾ, ਸਵਾਲ ਜਵਾਬ। ਤੇ ਬਈ ਮਾਮਲਾ ਇੱਥੋਂ ਤੱਕ ਚਲੇ ਗਿਆ ਕਿ ਇੱਕ ਪੱਤਰਕਾਰ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚਲਦੀ ਗੱਡੀ 'ਚ ਉਤਾਰ ਦਿੱਤਾ। ਉਹ ਪੱਤਰਕਾਰ ਪਿਛਲੇ ਦਿਨ ਹੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਵੀ ਖੈਬੜਨ ਵਾਲੇ ਮਾਮਲੇ 'ਚ ਚਰਚਾ 'ਚ ਆਇਆ ਸੀਗਾ। ਤਾਂ ਇੰਨੀ ਜ਼ਿਆਦਾ ਗਰਮਾ ਗਰਮੀ ਸੀ। ਗਰਮੀ ਤੇ ਵੈਸੇ ਹੀ ਇੱਥੇ ਬੜੀ ਜ਼ਿਆਦਾ ਆ, ਬੜੀ ਹੁਮਸ ਆ। ਇੱਕ ਬੰਦਿਆਂ 'ਚ ਗਰਮੀ, ਇੱਕ ਰਾਜਨੀਤੀ 'ਚ ਗਰਮੀ, ਤਾਂ ਫਿਰ ਗਰਮੀ ਸਾਰੇ ਪਾਸੇ ਹੁੰਦੀ ਆ ਤਾਂ ਕਈ ਵਾਰ ਤਲਖੀ ਹੋ ਜਾਂਦੀ ਆ। ਦਰਅਸਲ ਇਹ ਕਹਾਣੀ ਕੱਲ ਸ਼ੁਰੂ ਹੋਈ ਸੀ ਜਦੋਂ ਮਾਨ ਸਾਹਿਬ ਨੇ ਟਵੀਟ ਕੀਤਾ ਕਿ ਬਾਈ 55,000 ਜਿਹੜਾ ਤੁਸੀਂ ਖਰਚਿਆ ਅੰਸਾਰੀ ਵਾਲੇ ਕੇਸ ਤੇ ਕਿ ਅੰਸਾਰੀ ਅਸੀਂ ਜਾਣ ਨਹੀਂ ਦੇਣਾ, ਤਾਂ ਅਸੀਂ ਉਹ ਵਸੂਲੀ ਕਰਾਂਗੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਤੋਂ। ਇੱਥੋਂ ਹੀ ਕੰਮ ਚੱਲ ਪਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਂ ਕੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਇਹਦਾ ਜਵਾਬ ਦੇਵਾਂਗਾ। ਅੱਜ ਉਹਨਾਂ ਨੇ ਕਿਹਾ ਕਿ ਸਵਾਲ ਤਾਂ ਜੇ ਫਿਰ ਮੈਨੂੰ ਨੋਟਸ ਭੇਜੋ, ਤੇ ਜੇ ਨੋਟਸ ਭੇਜੋਗੇ ਤੇ ਮੈਂ ਵੀ ਮਾਣਾ ਨਹੀਂ ਅੱਗੋਂ ਕਰੂੰਗਾ। ਇਸ ਤਰ੍ਹਾਂ ਦੀ ਗੱਲ ਹੈ। ਜੇ ਕਹਿੰਦੇ ਪਏ ਸੀ ਤੇ ਉਹਨਾਂ ਨੇ ਆਖਿਆ ਮੈਂ ਇੰਤਜ਼ਾਰ ਕਰੂੰਗਾ, ਮੈਂ ਦਿੱਲੀ ਜਾਣਾ ਸੀ, ਮੈਂ ਆਪਣੀ ਟਿਕਟ ਵੀ 2 ਘੰਟੇ ਲੇਟ ਕਰ ਲਈ ਆ। ਤੇ ਇਧਰੋਂ ਇਹਨਾਂ ਨੇ ਇੱਕ ਪੋਸਟ ਕਰ ਦਿੱਤਾ, ਚੱਲ ਜੀ ਚੱਕੋ ਫਿਰ ਅੰਸਾਰੀ ਵਾਲਾ ਨੋਟਸ। ਤੇ ਉਧਰੋਂ ਰੰਧਾਵਾ ਨੇ ਇਹ ਦਾਅਵਾ ਕੀਤਾ ਕਿ ਨੋਟਸ ਤਾਂ ਹੈ ਹੀ ਨਹੀਂ, ਇਹ ਤਾਂ ਫਾਈਲ ਦੀ ਨੋਟਿੰਗ ਹੈ। ਉਧਰੋਂ ਸ਼ਾਮੀ ਫਿਰ ਭਗਵੰਤ ਮਾਨ ਹੋਰਾਂ ਨੇ 2 ਸਫ਼ਿਆਂ ਦਾ ਇੱਕ ਖੱਤ ਸੁਖਜਿੰਦਰ ਸਿੰਘ ਰੰਧਾਵਾ ਦਾ ਕੱਢ ਕੇ ਪੋਸਟ ਕਰ ਦਿੱਤਾ, ਜੋ ਇਹਨਾਂ ਨੇ ਅਮਰਿੰਦਰ ਸਿੰਘ ਤਤਕਾਲੀ ਚੀਫ ਮਿਨਿਸਟਰ ਨੂੰ ਲਿਖਿਆ ਸੀਗਾ ਕਿ ਬਈ ਅੰਸਾਰੀ ਵਾਲੇ ਮਾਮਲੇ 'ਚ ਬੜੀ ਆਪਣੀ ਖੇ ਮਿੱਟੀ ਹੋਣ ਡਈ ਆ। ਇਹ ਕਹਿੰਦੇ ਤੁਸੀਂ ਤਾਂ ਕਹਿੰਦੇ ਸੀਗੇ ਕਿ ਬਈ ਅਸੀਂ ਜਾਣਦੇ ਨਹੀਂ ਅੰਸਾਰੀ ਨੂੰ, ਤੇ ਆਹ ਖੱਤ ਤੁਹਾਡੇ ਤੇ ਉਹ ਸਾਰਾ ਕੁਝ ਤੇਰੀਆਂ ਬਰੰਗ ਚਿੱਠੀਆਂ ਜਦੋਂ ਕੱਢ ਕੇ ਪੁਲਿਸ ਅੱਗੇ ਰੱਖੀਆਂ, ਇੱਥੇ ਜਨਤਾ ਦੇ ਅੱਗੇ ਰੱਖ ਦਿੱਤੀਆਂ ਬਈ। ਤਾਂ ਇਸ ਤਰ੍ਹਾਂ ਇਹ ਸਾਰਾ ਦਿਨ ਹੀ ਚੱਲਦਾ ਰਿਹਾ ਅਸਲ ਵਾਲਾ ਕੰਮ। ਤਾਂ ਹੁਣ ਇਹਦੇ 'ਚ ਦੇਖੋ ਗੱਲ ਕੀ ਹੈ ਕਿ ਜੇ ਤੁਸੀਂ ਦੋਵੇਂ ਪਾਸਿਆਂ ਦੀ ਗੱਲ ਨੂੰ ਸੋਚੋ ਵਿਚਾਰੋਗੇ ਤਾਂ ਫਿਰ ਪਤਾ ਲੱਗਦਾ ਕਿ ਅਸਲ 'ਚ ਕਹਾਣੀ ਕੀ ਹੈ। ਜਿਹੜਾ ਅੰਸਾਰੀ ਵਾਲਾ ਮਾਮਲਾ ਹੈ ਨਾ, ਬੇਸਿਕਲੀ ਉਹਦੇ 'ਚ ਗੜਬੜ ਤੇ ਹੈ, ਪਰ ਅਸੀਂ ਅਪਰੋਚ ਕੀਤਾ ਉਸ ਵਕੀਲ ਦੀ ਫਰਮ ਨੂੰ। ਹਾਲਾਂਕਿ ਬਹੁਤ ਔਖਾ ਹੁੰਦਾ ਹੈ ਕਿ ਕੀ ਤੁਹਾਨੂੰ ਪੈਸੇ ਆ ਗਏ ਨੇ। ਤਾਂ ਕਮਾਲ ਦੀ ਗੱਲ ਹੈ, ਉਹਨਾਂ ਨੇ ਦਾਅਵਾ ਕੀਤਾ, ਜਿਹੜੇ ਟੌਪ ਦੇ ਵਕੀਲ ਨੇ ਇੰਡੀਆ 'ਚ, ਉਹਨਾਂ ਨੇ ਕਾਲੀ 'ਚ ਵੈਸੇ ਸਾਨੂੰ ਉਹਨਾਂ ਨੇ ਮਤਲਬ ਕਿ ਗਾਂ ਫਿਰ ਤਾਕੀਦ ਵੀ ਕੀਤੀ ਕਿ ਤੁਹਾਨੂੰ ਇਸ ਮਾਮਲੇ ਦੇ ਵਿੱਚ ਪੈਣ ਦੀ ਵੈਸੇ ਜ਼ਰੂਰਤ ਨਹੀਂ ਹੈਗੀ, ਪਰ ਉਹਨਾਂ ਨੇ ਉਸ ਤੋਂ ਪਹਿਲਾਂ ਸਾਡਾ ਕੰਮ ਕਰ ਦਿੱਤਾ ਸੀਗਾ। ਉਹਨਾਂ ਨੇ ਦੱਸ ਦਿੱਤਾ ਕਿ ਸਾਡੀ ਫੀਸ ਉਸ ਵਾਲੇ ਕੇਸ ਦੇ ਵਿੱਚ ਡਿਊ ਆ। ਮਤਲਬ ਕਿ ਇੱਥੇ ਰੌਲਾ ਪੈ ਰਿਹਾ ਉੱਤੇ ਜਿਸ ਫਰਮ ਨੇ ਇਹਨਾਂ ਨੂੰ ਸਹਾਇਤਾ ਦਿੱਤੀ ਹੈ, ਕਾਨੂੰਨੀ ਸਹਾਇਤਾ, ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆਂ ਨੇ, ਉਹ ਕਹਿੰਦੇ ਕਿ ਪੇਮੈਂਟ ਤੇ ਆਈ ਨਹੀਂ, ਇਹ ਇੱਥੇ ਲੜੀ ਜਾਂਦੇ ਆ ਵਸੂਲੀ ਤੋਂ। ਇਹੀ ਗੱਲ ਰੰਧਾਵਾ ਨੇ ਕਹੀ ਆ ਕਿ ਬੇਸਿਕਲੀ 55 ਲੱਖ ਦਾ ਬਿੱਲ ਨਹੀਂ ਸੀ, ਬਿੱਲ ਸੀ 17,60,000 ਦਾ, ਤੇ ਮੈਂ ਉਹ ਵੀ ਫਾਈਲ ਮੋੜ ਦਿੱਤੀ ਸੀ। ਇੱਕ ਤੇ ਗੜਬੜ ਇਹ ਆ ਕਿ ਜੇ ਪੈਸੇ ਦਿੱਤੇ ਹੀ ਨਹੀਂ ਗਏ, ਪੇਮੈਂਟ ਡਨ ਹੀ ਨਹੀਂ ਹੋਈ, ਤੇ ਵਸੂਲੀ ਕਾਹਦੀ। ਫਿਰ ਇੰਨੀ ਕਾਹਲੀ ਵਰਤੀ ਜਾ ਰਹੀ ਹੈ ਕਿ ਨੋਟਿਸ ਦੀ ਜਗ੍ਹਾ ਤੇ ਤੁਸੀਂ ਫਾਈਲ ਦੀ ਨੋਟਿੰਗ ਭੇਜ ਰਹੇ। ਤਾਂ ਫਿਰ ਖੁਦ ਮਾਲਵਿੰਦਰ ਸਿੰਘ ਕੰਗ ਹੋਰਾਂ ਨੂੰ ਆ ਕੇ ਸਫਾਈ ਦੇਣੀ ਪੈਂਦੀ ਹੈ ਕਿ ਕੋਈ ਨਹੀਂ, ਅਸੀਂ ਪ੍ਰੋਸੀਜਰ ਜਿਹੜਾ ਫੋਲੋ ਕਰਕੇ ਤੇ ਨੋਟਿਸ ਵੀ ਭੇਜ ਰਹੇ। ਇੰਨੀ ਕਾਹਲੀ ਚੱਲ ਰਹੀ ਸੀਗੀ। ਤਾਂ ਹੁਣ ਗੱਲ ਇਹ ਹੈ ਕਿ ਹੁਣ ਸ਼ਾਮ ਵਾਲਾ ਵੀ ਲੈਟਰ ਪੜ੍ਹ ਲੈਣਾ, ਤੁਸੀਂ ਜਾ ਕੇ ਪੜ੍ਹ ਲਿਓ। ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਸਗੋਂ ਕੈਪਟਨ ਅਮਰਿੰਦਰ ਸਿੰਘ ਨੂੰ ਵਰਜਿਆ ਕਿ ਇਹਨੂੰ ਇੱਥੋਂ ਕੱਢੋ, ਸਾਡੇ ਵੱਸ ਨਹੀਂ, ਇਹ ਹੋਣ ਦਾ ਮਸਲਾ ਹੈ, ਗ੍ਰਹਿ ਵਿਭਾਗ ਦਾ ਮਸਲਾ ਹੈ, ਤੇ ਤੁਸੀਂ ਇਹਦਾ ਕਰੋ। ਜੋ ਮਰਜ਼ੀ ਪਾਰਟੀ ਦੀ ਵੀ ਬਦਨਾਮੀ ਹੋ ਰਹੀ ਹੈ ਤੇ ਇਹਦੇ ਨਾਲ ਇੱਥੇ ਖਤਰਾ ਵੀ ਵੱਧ ਰਿਹਾ। ਤਾਂ ਗੱਲ ਇਹ ਆ ਕਿ ਜੇ ਹੁਣ ਤੁਸੀਂ ਇੱਕ ਨਿਰਪੱਖ ਢਰੇ ਤੇ ਖਲੋ ਕੇ ਵੇਖੋਗੇ ਚੀਜ਼ਾਂ ਨੂੰ, ਪਹਿਲੀ ਗੱਲ ਹੈ ਕਿ ਅੰਸਾਰੀ ਇੱਥੇ ਆਇਆ ਕਿਉਂ। ਅੰਸਾਰੀ ਇੱਥੇ ਆਇਆ ਸੀਗਾ
ਇੱਕ ਕੇਸ ਦੇ ਜ਼ਰੀਏ, ਕੇਸ ਵੀ ਐਸਾ, ਹੁਣ ਮੈਂ ਤੁਹਾਨੂੰ ਦੱਸਦਾ ਡਿਟੇਲ ਇਹਦੀ। ਜੀ ਇਸ ਕੇਸ ਦੇ ਵਿੱਚ ਅਨਸਾਰੀ ਨੂੰ ਲਿਆਂਦਾ ਗਿਆ ਸੀਗਾ 2019 ਦੇ ਵਿੱਚ, ਹਾਲੇ ਸਟਾਰਟਿੰਗ ਹੀ ਸੀਗੀ, ਸਾਲ ਚੜਿਆ ਸੀਗਾ, ਜਨਵਰੀ ਦੀ ਗੱਲ ਆ, 19 ਜਨਵਰੀ ਨੂੰ ਸ਼ਾਇਦ ਪਹਿਲੀ ਵਾਰੀ ਲਿਆਂਦਾ ਸੀ, ਜੇ ਮੈਂ ਨਹੀਂ ਭੁੱਲਦਾ। ਵੈਸੇ ਮੈਂ ਭੁੱਲਦਾ ਨਹੀਂ, ਕਿਉਂਕਿ ਕੇਸ ਅਸੀਂ ਮਤਲਬ ਕਿ ਪੋਟਿਆਂ ਤੇ ਰੱਟਿਆ ਹੋਇਆ, ਪੋਟਿਆਂ ਤੇ। ਅੱਛਾ, ਉਹ ਇੱਕ ਬਿਲਡਰ ਨੇ ਪਰਚਾ ਕਰਾਇਆ ਸੀਗਾ 8 ਜਨਵਰੀ 2019 ਨੂੰ, ਸੌਰੀ, ਤੇ ਫਿਰ 12 ਜਨਵਰੀ ਨੂੰ 2019 ਦਾ ਹੀ ਸਾਲ ਸੀ, ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ, ਫਿਰ 24 ਜਨਵਰੀ ਨੂੰ ਇਹਨੂੰ ਜੇਲ੍ਹ 'ਚ ਭੇਜ ਦਿੱਤਾ ਸੀ। ਅੱਛਾ, ਇਹ ਤਾਂ ਮਸਲਾ ਹੈ ਉਹ ਕਿ ਇਹਨੇ ਫਰੌਤੀ ਮੰਗੀ ਹੈ ਜੇਲ੍ਹ ਦੇ ਵਿੱਚੋਂ, ਰੰਗਦਾਰੀ ਮੰਗੀ ਹੈ। ਉਸ ਤੋਂ ਬਾਅਦ ਹੁੰਦਾ ਕਿ ਜਦੋਂ ਉਹਨੂੰ ਜੇਲ੍ਹ 'ਚ ਭੇਜ ਦਿੱਤਾ ਜਾਂਦਾ, ਗੱਲ ਸੁਣਨ ਵਾਲੀ ਹੈ ਕਿ 25 ਜਨਵਰੀ 2019 ਤੋਂ ਲੈ ਕੇ 25 ਜਨਵਰੀ 2019 ਤੋਂ ਲੈ ਕੇ 4 ਫਰਵਰੀ 2021, ਯਾਨੀ 2 ਸਾਲ ਤੇ ਉੱਤੇ ਬਣ ਗਏ ਦਿਨ ਬਈ, ਤਕਰੀਬਨ 7-8 ਜੀ 10 ਦਿਨ ਹੀ ਬਣਦਾ। ਹਿਸਾਬ ਲਾ ਲਓ 54 ਤਰੀਕਾਂ ਪਈਆਂ ਨੇ ਮੇਰੇ ਕੋਲ, ਸਾਰੀ ਲਿਸਟ ਆ, ਇੱਕ ਵੀ ਪੇਸ਼ੀ ਤੇ ਨਹੀਂ ਖੜਿਆ ਗਿਆ ਅਨਸਾਰੀ। ਠੀਕ ਹੈ, ਪੇਸ਼ੀ ਤੇ ਖੇਤ ਦੀ ਮਿੱਟੀ ਖੜਨਾ ਸੀ, ਕਿਉਂਕਿ ਚਲਾਨ ਹੀ ਨਹੀਂ ਪੇਸ਼ ਕੀਤਾ। ਹੁਣ ਰੰਧਾਵਾ ਵਰਗਿਆਂ ਨੂੰ, ਲੀਡਰਾਂ ਨੂੰ ਇੱਕ ਮੇਰਾ ਵੱਡਾ ਸਵਾਲ ਆ ਕਿ ਬਈ 2 ਸਾਲ 'ਚ 54 ਵਾਰੀ ਪੇਸ਼ੀਆਂ ਜਿਹੜੀਆਂ ਮਿਸ ਹੋਈਆਂ ਨੇ, ਕਿ ਜੇਲ੍ਹ ਪ੍ਰਬੰਧਕੀ ਢਾਂਚੇ ਦੇ ਅਗਵਾਨ ਹੋਣ ਦੇ ਨਾਤੇ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਸੀ? ਤੇ ਜੇ ਚਲਾਨ ਹੀ ਪੇਸ਼ ਨਹੀਂ ਸੀ ਹੋ ਰਿਹਾ, ਚਲਾਨ ਪੇਸ਼ ਨਹੀਂ ਕੀਤਾ, ਤੇ ਫਿਰ ਭਾਈ ਤੁਸੀਂ ਇਸ ਮਾਮਲੇ 'ਚ ਕੀ ਕੀਤਾ? ਪਾਰਟੀ ਦੇ ਤੌਰ ਤੇ ਤੁਹਾਡਾ ਫਰਜ਼ ਬਣਦਾ ਸੀਗਾ ਨਾ ਕਿ ਭਾਈ ਇਸ ਮਾਮਲੇ 'ਚ ਚਲਾਨ ਨਹੀਂ ਪੇਸ਼ ਹੋ ਰਿਹਾ, ਤੁਸੀਂ ਕੋਈ ਚਿੱਠੀ ਕੱਢਦੇ, ਲੈਟਰ ਕੱਢਦੇ ਜੀ। ਤੇ ਤੁਹਾਡੀ ਪਾਰਟੀ ਦੇ ਮੁੱਖ ਮੰਤਰੀ ਨੇ, ਜਾਂ ਜਿਹੜੇ ਉਸ ਵੇਲੇ ਗ੍ਰਹਿ ਨੂੰ ਸਾਂਭ ਰਹੇ ਸੀਗੇ ਅਮਰਿੰਦਰ ਸਿੰਘ, ਉਹਨਾਂ ਨੇ ਇਹ ਪੁਲਿਸ ਨੂੰ ਪੁੱਛਿਆ ਕਿ ਜੇ ਕੇਸ ਇੰਨਾ ਹੀ ਮਹੱਤਵਪੂਰਨ ਆ ਪ੍ਰਵੀਨ ਜੀ, ਚਲਾਨ 1 ਘੰਟਾ ਨਹੀਂ ਲੇਟ ਹੋ ਸਕਦਾ, ਆਈਓ ਖਿੱਚਿਆ ਜਾਂਦਾ ਉਸ ਵੇਲੇ, ਤੇ ਇੱਥੇ 2 ਸਾਲ ਚਲਾਨ ਨਾ ਪੇਸ਼ ਹੋਣਾ, ਇਹ ਕਹਾਣੀ ਬਿਆਨ ਕਰਦਾ ਹੈ। ਤੇ ਤੋਂ ਗਾਂ ਜਾਣ ਦੀ ਲੋੜ ਹੀ ਨਹੀਂ, ਇਹ ਸਾਰਾ ਕੁਛ ਇਹਦੇ ਵਿੱਚ ਆ ਜਾਂਦਾ। ਫਿਰ ਜਦੋਂ ਉਹਨਾਂ ਨੇ ਅਨਸਾਰੀ ਮੰਗਿਆ, ਪੁਲਿਸ ਕਹਿੰਦੀ ਜੀ ਠੀਕ ਨਹੀਂ ਹੈ। ਫਿਰ ਅਦਾਲਤ ਦੇ ਆਰਡਰ ਤੇ ਪੀਜੀਆਈ 'ਚੋਂ ਹੋਇਆ ਤਾਂ ਫਿਰ ਟਲਾਨਿਆ ਗਿਆ, ਮੈਡੀਕਲ ਜਦੋਂ ਹੋਇਆ, ਤੇ ਜਾ ਕੇ ਜਦੋਂ ਉਹਨਾਂ ਨੇ ਫਿਰ ਮੈਡੀਕਲ ਐਗਜ਼ਾਮਨ ਕੀਤਾ ਉੱਥੇ ਯੂਪੀ 'ਚ ਲਿਜਾ ਕੇ, ਉਹ ਸਾਰੇ ਟੈਸਟ ਉਹਦੇ ਫਿੱਟ ਆਏ। ਤਾਂ ਇਹ ਜਿਹੜੇ ਮੈਡੀਕਲ ਫੇਕ ਕੌਣ ਬਣਾ ਰਿਹਾ ਸੀਗਾ ਜੀ? ਤਾਂ ਸਵਾਲ ਕਈ ਨੇ, ਜੇਲ੍ਹ ਦੇ ਵਿੱਚ ਮੈਡੀਕਲ ਫੇਕ ਬਣਾਉਣਾ ਕੀ ਇਹ ਸੁਖਜਿੰਦਰ ਸਿੰਘ ਰੰਧਾਵਾ ਦੀ ਜ਼ਿੰਮੇਵਾਰੀ ਨਹੀਂ? ਕਿਉਂਕਿ ਜਿਹੜਾ ਬੰਦਾ ਪ੍ਰਿਜ਼ਨਰ ਹੈ ਤੁਹਾਡੇ ਕੋਲ, ਉਹਦੇ ਮੈਡੀਕਲ ਗਲਤ ਹੋ ਰਹੇ ਨੇ, ਡਾਕਟਰ ਗਲਤ ਕਰ ਰਿਹਾ, ਉਹਨਾਂ ਡਾਕਟਰਾਂ ਤੇ ਕੀ ਕਾਰਵਾਈ ਕੀਤੀ ਤੁਸੀਂ? ਜੀ ਬਿਲਕੁਲ, ਕੋਈ ਸਰਕਾਰੀ ਡਾਕਟਰ ਹੁੰਦੇ, ਚਾਹੇ ਜੇਲ੍ਹ ਦਾ ਡਾਕਟਰ ਹੋਵੇ ਚਾਹੇ ਬਾਹਰ। ਤਾਂ ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਉਲਝਣਾ ਹੈ ਕਿ ਕੁਝ ਸਵਾਲ ਕਾਂਗਰਸੀਆਂ ਨੂੰ ਵੀ ਆ, ਕਾਂਗਰਸ ਦੀ ਸਰਕਾਰ ਨੂੰ ਵੀ ਆ, ਮੁੱਖ ਮੰਤਰੀ ਨੂੰ ਵੀ ਆ। ਤੇ ਇਹ ਗੇਮ ਤੇ ਵੈਸੇ ਵੱਡੀ ਹੈ, ਮਤਲਬ ਕਿ ਆਇਆ ਤੇ ਇੱਕ ਅਨਸਾਰੀ ਜਿਹੜਾ ਕਹਿ ਲਓ ਕਿ ਪੋਲੀਟੀਕਲ ਸਾਇਲੈਂਸ ਵੀ ਇੱਥੇ ਮਿਲ ਗਈ ਸੀ ਉਹਨੂੰ, ਜਿਵੇਂ ਤੁਸੀਂ ਇੱਕ ਸ਼ਬਦ ਇਸਤੇਮਾਲ ਕਰਦੇ ਹੁੰਦੇ ਜੇ ਬਾਹਰ। ਜੀ ਜੀ, ਇਹ ਇਦਾਂ ਹੀ ਉਹਨੂੰ ਸਿਆਸੀ ਸ਼ਰਮ ਹੀ ਦਿੱਤੀ ਗਈ ਸੀ ਜੇਲ੍ਹ ਦੇ ਬੰਦ, ਤੇ ਦਿੱਤੀ ਗਈ ਸੀ ਇੱਕ ਕਾਂਗਰਸੀ ਦੇ ਫਰਜ਼ੰਦ ਦੇ ਸਦਕਾ। ਤੇ ਲਾਗੇ ਰੋਪੜ ਦੇ ਨੇੜੇ ਕੋਠੀ ਸੀਗੀ ਉਹਦੇ, ਅਨਸਾਰੀ ਨੇ ਕਿਰਾਏ ਤੇ ਲਈ। तो है सारा इस केस का झमेला। ਤੇ ਇਹਦੇ ਚ ਹੁਣ ਅਗਾਹ ਕਾਗਜ਼ਾਂ ਚ ਕੀ ਬੋਲ ਰਿਹਾ, ਕੌਣ ਸੱਚਾ ਹੈ ਕੌਣ ਝੂਠਾ ਹੈ, ਕਿੰਨੇ ਦਾ ਬਿੱਲ ਬਣਿਆ, ਮੈਂ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਕਰਨ ਦਾ ਯਤਨ ਕੀਤਾ ਹੈ ਕਿ ਫਰਮ ਨੂੰ ਪੈਸੇ ਨਹੀਂ ਪਹੁੰਚੇ, ਇੱਕ ਸੱਚ ਹੈ। ਦੂਸਰਾ ਸੱਚ ਹੈ ਕਿ ਅਨਸਾਰੀ ਬਗੈਰ ਸਿਆਸੀ ਸ਼ੈਲਟਰਿੰਗ ਦੇ, ਸਿਆਸੀ ਸਹਾਰੇ ਦੇ ਇੱਥੇ ਰਹਿ ਨਹੀਂ ਸੀ ਸਕਦਾ, ਕਿਉਂਕਿ ਉਹਦੇ ਕਈ ਕੇਸ ਯੂਪੀ ਚ ਸੀ ਜਿੱਥੇ ਬਹੁਤੇ ਕੇਸ ਹੁੰਦੇ ਆ, ਅਕਸਰ ਉੱਥੇ ਦੋਸ਼ੀ ਨੂੰ ਬੰਦ ਕੀਤਾ ਜਾਂਦਾ। ਤੀਜੀ ਗੱਲ, ਖੁਦ ਰੰਧਾਵਾ ਲੈਟਰ ਲਿਖ ਰਹੇ ਨੇ ਕਿ ਇਹਨੂੰ ਇੱਥੋਂ ਕੱਢੋ, ਪਾਰਟੀ ਦਾ ਨੁਕਸਾਨ ਹੋ ਰਿਹਾ, ਇਹਨੂੰ ਰੱਖੇ ਕਿਉਂ? ਇਹਦਾ ਮਤਲਬ ਕਿ ਸੁਖਜਿੰਦਰ ਸਿੰਘ ਰੰਧਾਵਾ ਨਹੀਂ, ਅਸਲ ਦੇ ਵਿੱਚ ਅਮਰਿੰਦਰ ਸਿੰਘ, ਜਿਹੜੇ ਅੱਜ ਦਾਅਵਾ ਕਰ ਰਹੇ ਸੀ ਕਿ ਅਨਸਾਰੀ ਨੂੰ ਮੈਂ ਜਾਣਦਾ ਨਹੀਂ, ਅਸਲ ਚ ਅਮਰਿੰਦਰ ਸਿੰਘ ਕੋਲ ਜੇ ਲੈਟਰ ਗਿਆ, ਇਹਦਾ ਮਤਲਬ ਕਿ ਅਮਰਿੰਦਰ ਸਿੰਘ ਨਹੀਂ ਸੀ ਭੇਜਣਾ ਚਾਹੁੰਦੇ। ਤਾਂ ਇਹਨਾਂ ਨੂੰ ਤਾਂ ਭਗਵੰਤ ਮਾਨ ਹੋਰਾਂ ਨੂੰ, ਮੈਂ ਜਿਵੇਂ ਤੁਹਾਨੂੰ ਦੱਸਿਆ, ਇੱਕ ਫਰਜ਼ੰਦ ਦਾ ਨਾਮ ਆਉਂਦਾ ਹੈ ਚਰਚਾ ਦੇ ਵਿੱਚ, ਹੌਲੀ ਹੌਲੀ ਖੁੱਲ ਜਾਣਗੇ, ਸਾਰੇ ਰਾਜ਼ ਖੁੱਲਣਗੇ, ਆਹਿਸਤਾ ਆਹਿਸਤਾ ਖੁੱਲਣ ਤੇ ਬਿਹਤਰ ਹੈ, ਮਜ਼ਾ ਆਉਂਦਾ ਹੈ। ਤਾਂ ਗੱਲ ਇਹ ਆ ਕਿ ਇਹਨਾਂ ਨੂੰ
ਜਿਹੜੇ ਮਾਨ ਸਾਹਿਬ ਆ, ਰੰਧਾਵਾ ਤੋਂ ਇਲਾਵਾ ਇਹਨਾਂ ਦੇ ਦੁਆਲੇ ਵੀ ਹੋਣਾ ਚਾਹੀਦਾ। ਜੇ ਗੱਲ ਵਸੂਲੀ ਦੀ ਨਹੀਂ, ਗੱਲ ਤੇ ਅਸੂਲੀ ਦੀ ਆ ਕਿ ਕੁਝ ਲੱਖ ਰੁਪਈਆ ਹੈ, ਉਹ ਹਾਲੇ ਤੱਕ ਪੇ ਨਹੀਂ ਹੋਇਆ। ਤੇ ਦੂਜੀ ਗੱਲ ਇਹ ਆ ਕਿ ਇਹ ਕਿਹਦੇ ਕਰਕੇ ਹੋ ਰਿਹਾ ਸੀ, ਇਹਦਾ ਪਤਾ ਲਾਉਣਾ ਤੇ ਮਾਨ ਸਾਹਿਬ ਦਾ ਕੰਮ ਹੈ ਨਾ, ਉਹਨਾਂ ਨੂੰ ਪਤਾ ਲਾਉਣਾ ਚਾਹੀਦਾ। ਤੇ ਬਾਕੀ ਇਹ ਵੀ ਦੱਸ ਦੇਣ ਕਿ ਸਤਿੰਦਰ ਜੈਨ ਦੇ ਵਕੀਲ ਤੇ ਕਿੰਨਾ ਖਰਚਾ ਆਇਆ ਸੀ, ਉਹਨਾਂ ਨੇ ਹਾਇਰ ਕੀਤਾ ਸੀ ਕਰੋੜਾਂ 'ਚ। ਕੇਜਰੀਵਾਲ ਸਾਹਿਬ ਦੇ ਵਕੀਲ ਜਿਹੜੇ ਆ ਉਹ ਵੀ ਇਸੇ ਤਰ੍ਹਾਂ ਦੇ ਹਾਇਰ ਕੀਤੇ ਜਾਂਦੇ, ਵੱਡੇ ਵਕੀਲ ਸਿੰਘਵੀ ਸਾਹਿਬ ਹੋ ਗਏ ਜਾਂ ਇਸ ਤਰ੍ਹਾਂ ਦੇ। ਤੇ ਕੈਪਟਨ ਨੇ ਤੇ ਲਿਆ ਕੇ ਚਿਦੰਬਰਮ ਨੂੰ ਇੱਥੇ ਕਈ ਵਾਰੀ ਪੇਸ਼ ਕੀਤਾ, ਸੁਰੇਸ਼ ਅਰੋੜਾ ਵਾਲੇ ਕੇਸ 'ਚ ਪੇਸ਼ ਕੀਤਾ, ਮੈਨੂੰ ਯਾਦ ਹੈ। ਤਾਂ ਫਿਰ ਜੇ ਵਸੂਲੀ ਕਰਨੀ ਤਾਂ ਸਾਰੇ ਕੇਸਾਂ ਦੀ ਕਰ ਲਓ। ਉਹ ਪੈਸਾ ਕਿਉਂਕਿ ਏਜੀ ਦਫ਼ਤਰ ਦੇ ਕੋਲ ਟੀਮ ਤੇ ਹੈਗੀ ਹੈ ਵਕੀਲਾਂ ਦੀ, ਫਿਰ ਇਹਨਾਂ ਨੇ ਕਿਉਂ ਇਸ ਤਰ੍ਹਾਂ ਦੇ ਵਕੀਲ ਹਾਇਰ ਕੀਤੇ ਆ। ਤੇ ਦੂਜੀ ਗੱਲ ਇਹ ਆ ਕਿ ਜੇ ਜਨਤਾ ਦੇ ਪੈਸੇ ਦਾ ਇੰਨਾ ਫਿਕਰ ਆ, ਤੁਸੀਂ ਵੀ ਹੈਲੀਕਾਪਟਰ ਨੂੰ ਥੋੜੀ ਬ੍ਰੇਕ ਮਾਰੋ। ਯੋਗਾ ਤੁਸੀਂ ਕਰ ਲਿਆ, ਚਲੋ ਠੀਕ ਹੈ, 7 ਵਚਨ ਆ। ਯੋਗੇ ਵਾਲੇ ਫਲੈਕਸ ਤੁਸੀਂ ਚੰਡੀਗੜ੍ਹ ਚ ਲਾ ਰੱਖੇ, ਯੋਗਾ ਤੁਸੀਂ ਜਲੰਧਰ ਕਰਕੇ ਆਉਂਦੇ, ਚ ਕੀ ਚੱਕਰ ਹੈ? ਮਲੋਟ ਫਲੈਕਸ ਲਾ ਛੱਡੇ, ਉੱਥੇ ਕਿਹੜਾ ਯੋਗਾ ਤੁਸੀਂ ਕੀਤਾ? ਅੱਛਾ, ਯੋਗਾ ਲੰਘ ਗਿਆ, ਦਿਨ ਲੰਘ ਗਿਆ, ਤੁਹਾਡੀ ਐਡ ਫਿਰ ਵੀ ਚੱਲੀ ਜਾਂਦੀ ਸੀ। ਇਹ ਕੀ ਕਰਦੇ ਪਏ ਜੀ? ਬਾਹਰਲੇ ਰਾਜਾਂ 'ਚ ਇਸ਼ਤਿਹਾਰ ਤੇ ਫਲਾਣਾ ਟਮਕਾਣਾ, ਜਹਾਜ਼ ਦਾ ਖਰਚਾ ਹੀ ਨਹੀਂ ਮਾਣ ਹੈਗਾ। ਤੇ ਖਰਚੇ ਤੇ ਖਰਚੇ ਹੀ ਆ ਨਾ, ਫਿਰ ਵੇਸਟੇਜ ਤਾਂ ਮਨੀ ਦੀ ਵੇਸਟੇਜ ਹੀ ਹੈ। ਸੋ ਇਹ ਸਾਰੀ ਸੂਰਤ ਹਾਲ ਹੈ ਪ੍ਰਵੀਨ ਜੀ, ਇਹ ਸਾਰਾ ਗੜਬੜ ਝਾਲਾ ਹੈਗਾ ਜੀ, ਤੇ ਇਹਦੇ ਵਿੱਚ ਕਈ ਉਲਝਵੀਆਂ ਤੰਦਾਂ ਨੇ। ਤੇ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਾ ਕੇਸ ਵੀ ਦੱਸ ਦਿੱਤਾ, ਕਿੱਥੇ ਕੀ ਹੋਇਆ। ਗੱਲ ਇਹ ਆ ਕਿ ਬਈ ਕਿਤੇ ਨਾ ਕਿਤੇ ਵਿੰਗ ਬੁਲਾਵੇ ਤੇ ਹੈਗੇ ਨੇ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਅਸ਼ਵਨੀ ਸ਼ਰਮਾ ਦੀ। ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਉਹਨਾਂ ਨੇ ਅਹੁਦਾ ਛੱਡ ਦਿੱਤਾ ਜੀ। ਦੇਖੋ, ਉਹ ਤੇ ਉਦਾਸ ਜਿਹੇ ਹੋ ਕੇ ਨਿਕਲ ਗਏ ਨੇ। ਵੈਸੇ ਸੁਣਨ ਦੇ ਵਿੱਚ ਆਇਆ ਕਿ ਆਪਣੇ ਦਫ਼ਤਰ 'ਚ ਉਹਨਾਂ ਨੇ ਚੱਕ ਲਿਆ, ਜਿਹੜਾ ਕੋਈ ਹੈਗਾ ਸੀਗਾ ਪੀਪਾਦਰੀ ਜੋ ਵੀ ਹੈਗੀ ਸੀਗੀ, ਉਹ ਚੁੱਕ ਲਈ ਆ ਭਰੇ ਜੇ ਮਨ ਦੇ ਨਾਲ। ਪੱਤਰਕਾਰ ਨੂੰ ਇੰਨਾ ਆਖਿਆ ਸੀ ਕਿ ਦਿੱਲੀ ਵਾਲਿਆਂ ਤੋਂ ਪੁੱਛੋ, ਇਹ ਟਵੀਟ ਕੀਤਾ ਕਿ ਮੈਂ ਇਹਨਾਂ ਅਫਵਾਹਾਂ ਦਾ ਖੰਡਨ ਕਰਨਾ, ਇਹ ਖਬਰਾਂ ਫੈਲਾਈਆਂ ਜਾ ਰਹੀਆਂ। ਖਬਰਾਂ ਬਾਈ ਕਿਹਦੇ ਵੱਲੋਂ ਫੈਲਾਈਆਂ ਜਾ ਰਹੀਆਂ? ਤੇ ਜਿਹੜਾ ਇਹ ਕਹਿਣਾ ਉਦਾਸ ਜਿਹਾ ਹੋ ਕੇ ਕਿ ਦਿੱਲੀ ਵਾਲਿਆਂ ਨੂੰ ਪੁੱਛੋ, ਤੇ ਨਾਲ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ 'ਚ ਅਸਤੀਫਾ ਦੇਣ ਦੀ ਪਰੰਪਰਾ ਨਹੀਂ ਹੈਗੀ। ਤੇ ਗੱਲ ਇਹ ਹੈ ਕਿ ਦੇਖੋ, ਅੱਜ ਸਵੇਰ ਤੋਂ ਇਹ ਖਬਰਾਂ ਚੱਲੀਆਂ, ਪੰਜਾਬੀ ਮੀਡੀਆ ਨਹੀਂ, ਨੈਸ਼ਨਲ ਮੀਡੀਆ 'ਚ ਵੀ ਖਬਰ ਸੀਗੀ, ਚੱਲਦੀ ਰਹੀ ਹੈ ਕਿ ਇਹਨਾਂ ਨੇ ਬਈ ਅਸਤੀਫਾ ਦੇ ਦਿੱਤਾ ਹੈ, ਪਰ ਉਹ ਕਹਿੰਦੇ ਅਸਤੀਫੇ ਦੀ ਪਰੰਪਰਾ ਨਹੀਂ ਹੈ। ਤੇ ਦਿੱਲੀ ਵਾਲਿਆਂ ਨੂੰ ਪੁੱਛੋ ਇਹਦਾ ਮਤਲਬ ਕੀ ਹੈ, ਤੁਸੀਂ ਸਮਝ ਸਕਦੇ ਹੋ, ਸਮਾਨ ਵੀ ਚੱਕ ਲੈਣਾ। ਤੇ ਕਿਉਂਕਿ ਉਤਲੇ ਪੱਧਰ ਤੇ ਨਾ, ਮੈਂ ਜਿੰਨਾ ਕੁ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਨੂੰ ਇਸ ਵੇਲੇ ਦੇਖ ਰਿਹਾ ਕਿ ਇਸ ਵੇਲੇ ਰੱਦੋ ਬਦਲ ਚੱਲ ਰਹੇ ਨੇ। ਜੇ ਸਟੇਟਾਂ ਦੇ ਪ੍ਰਧਾਨਾਂ ਦੀ ਗੱਲ ਕਰੀਏ ਤੇ ਇੱਕ ਅੱਧ ਨਹੀਂ, 5 ਬਦਲੇ ਜਾਣਗੇ ਘੱਟੋ ਘੱਟ, 5 ਜਾਂ 7। ਉਹਦੇ 'ਚ ਕੇਰਲ ਵਾਲਾ ਵੀ ਹੋ ਸਕਦਾ, ਝਾਰਖੰਡ ਵਾਲਾ ਵੀ ਹੋ ਸਕਦਾ, ਪੰਜਾਬ ਵਾਲਾ ਵੀ ਹੋ ਸਕਦਾ, ਉਹਦੇ 'ਚ MP ਵਾਲਾ ਵੀ ਹੋ ਸਕਦਾ ਹੈ, ਹੋਰ ਦੱਸੋ, ਤੇਲੰਗਾਨਾ ਵਾਲਾ ਵੀ ਹੋ ਸਕਦਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਇੱਕ ਨਹੀਂ ਹੋਏਗਾ, ਉਹ ਬਦਲੀ ਫਿਰ ਖਾਸੀਆਂ ਦੀ ਹੋਏਗੀ। ਤਾਂ ਦੇਖੋ, ਅਸ਼ਵਨੀ ਸ਼ਰਮਾ ਕੋਈ ਕ੍ਰਿਸ਼ਮਾ ਨਹੀਂ ਕਰ ਸਕੇ। ਪਿਛਲੇ ਚਾਹੇ ਉਪ ਇਲੈਕਸ਼ਨ ਹੋਣ ਲੋਕ ਸਭਾ ਵਾਲੇ, ਚਾਹੇ ਵਿਧਾਨ ਸਭਾ ਇਲੈਕਸ਼ਨ ਹੋਵੇ, ਤੇ ਅਸਲ ਦੇ ਵਿੱਚ ਇਹ ਜਿਹੜਾ ਧੜਾ ਹੈ ਨਾ, ਇਹ ਦੋ ਸ਼ਰਮਿਆਂ ਦਾ ਧੜਾ ਜਿਹੜਾ ਹੈ ਨਾ, ਉਹ ਆਪਸ ਦੇ ਵਿੱਚ ਕਹਿ ਲਓ ਕਿ ਟਕਰਾਉਂਦਾ ਵੀ ਰਿਹਾ ਤੇ ਬੜਾ ਮਜ਼ਬੂਤ ਹੁੰਦਾ ਸੀ ਪੰਜਾਬ 'ਚ। ਇੱਕ ਕਮਲ ਸ਼ਰਮਾ ਜੀ, ਇੱਕ ਅਸ਼ਵਨੀ ਸ਼ਰਮਾ ਜੀ। ਕਮਲ ਸ਼ਰਮਾ ਦਾ ਇੰਤਕਾਲ ਹੋ ਗਿਆ ਸੀ, ਫਿਰੋਜ਼ਪੁਰ ਵਾਲੇ, ਜਿਹੜੇ ਕਿਸੇ ਸਮੇਂ ਆਪਣੇ ਬਾਦਲ ਸਾਹਿਬ ਦਾ ਬਸਤਾ ਵੀ ਚੁੱਕਦੇ ਹੁੰਦੇ ਸੀ, ਪਰ ਬਾਅਦ ਦੇ ਵਿੱਚ ਉਹ ਪ੍ਰੈਜ਼ੀਡੈਂਟ ਬਣੇ। ਪਰ ਹੌਲੀ ਹੌਲੀ ਫਿਰ ਉਹਨਾਂ ਦਾ ਧੜਾ ਖਤਮ ਹੋ ਗਿਆ। ਅਸ਼ਵਨੀ ਸ਼ਰਮਾ ਦਾ ਧੜਾ ਵੀ ਕਮਜ਼ੋਰ ਹੋ ਗਿਆ ਨਤੀਜਿਆਂ ਕਰਕੇ। ਤੇ ਹੁਣ ਅਸਲ ਦੇ ਵਿੱਚ ਉਹ ਕਾਂਗਰਸੀਆਂ ਦੇ ਹੱਥੀ ਆ ਗਈ ਪਹੁੰਚੋ ਕਿ ਸਾਫ਼ ਹੈ। ਜੇ ਮੰਨ ਲਓ ਸੁਨੀਲ ਜਾਖੜ ਦਾ ਹੁਣ ਜਿੱਦਾਂ ਨਾਂ ਦਾ ਚਰਚਾ ਹੈ, ਸੁਨੀਲ ਜਾਖੜ ਪ੍ਰੈਜ਼ੀਡੈਂਟ ਬਣਾ ਦਿੱਤੇ ਜਾਂਦੇ ਆ, ਦੈਟਸ ਮੀਨ ਕਿ ਭਾਜਪਾ ਦਾ ਸਿੱਧਾ ਫੰਡਾ ਹੈ ਕਿ ਜਿਨ੍ਹਾਂ ਦੇ ਕੋਲ ਥੋੜੀਆਂ ਬਹੁਤੀਆਂ ਵੋਟਾਂ ਨੇ ਕਾਂਗਰਸੀ, ਉਹ ਤੋੜ ਕੇ ਲਿਆਓ ਤੇ ਉਹਨਾਂ ਤੋਂ ਲੜਾਓ। ਆਹੀ ਫਾਰਮੂਲਾ ਹੈ। ਨਾ ਇਹਨਾਂ ਨੇ ਕੋਈ ਪੰਜਾਬ ਨੂੰ ਵੱਡਾ ਪੈਕੇਜ ਦੇਣਾ ਏਦਾਂ ਜਾਪਦਾ, ਤੇ ਨਾ ਹੀ ਆਪਦੇ ਜਿਹੜੇ ਪੁਰਾਣੇ ਲੀਡਰ ਹੈ ਉਹਨਾਂ ਤੇ ਭਰੋਸਾ ਕਰਨਾ। ਜੇਕਰ ਅਸ਼ਵਨੀ ਸ਼ਰਮਾ ਜਾਂਦੇ ਆ ਤੇ ਸੁਨੀਲ ਜਾਖੜ ਆਉਂਦੇ, ਮੈਨੂੰ ਤਾਂ ਇਹ ਲੱਗਦਾ ਇਸ ਸਾਰੇ ਕਹਾਣੀ ਚੋਂ ਤਾਂ ਅਸ਼ਵਨੀ ਸ਼ਰਮਾ ਜਾਣਗੇ। ਇਹ ਕਲੀਅਰ ਹੈ, 110% ਇਹ ਜਾਣਗੇ, ਇਹ ਜਾਣਗੇ ਹੀ ਜਾਣਗੇ, ਚਾਹੇ ਸੁਨੀਲ ਜਾਖੜ ਆਵੇ ਚਾਹੇ ਕੋਈ ਹੋਰ, ਕਿਉਂਕਿ ਇਹਨਾਂ ਦੀ ਲੀਡਰਸ਼ਿਪ ਬਹੁਤ ਕਮਜ਼ੋਰ ਸਾਬਤ ਹੋ ਰਹੀ ਹੈ। ਇੱਥੇ ਤੁਹਾਨੂੰ ਪਤਾ ਹੈ
ਸਾਹਮਣੇ ਭਗਵੰਤ ਮਾਨ ਆ, ਰਾਜਾ ਵੜਿੰਗ ਆ, ਸੁਖਬੀਰ ਸਿੰਘ ਬਾਦਲ ਆ, ਸੁਖਪਾਲ ਖਹਿਰਾ, ਤਾਂ ਇਸ ਤਰ੍ਹਾਂ ਦੇ ਤਿੱਖੇ ਬੈਠੇ ਨੇ ਲੀਡਰ। ਮਜੀਠੀਆ ਆਪੋਜੀਸ਼ਨ ਚ ਸਿੱਧੂ ਹੈ। ਤਾਂ ਅਸ਼ਵਨੀ ਸ਼ਰਮਾ ਜੀ ਦਾ ਕਹਿ ਲਓ ਕਿ ਜਿਹੜਾ ਇਸ ਵੇਲੇ ਨੁਮਾਇੰਦਗੀ ਕਰਨ ਦਾ ਢੰਗ ਆ, ਉਹ ਇਹਨਾਂ ਦੇ ਬਰਾਬਰ ਦਾ ਨਹੀਂ। ਮਾਫ ਕਰਨਾ, ਕਿਸੇ ਦੀ ਕਾਬਲੀਅਤ ਦਾ ਨਹੀਂ ਹੁੰਦਾ, ਮਸਲਾ ਹੁੰਦਾ ਤੁਹਾਡੀ ਸ਼ੈਲੀ ਦਾ। ਉਹ ਜਿਹੜੀ ਤਿੱਖੀ ਸ਼ੈਲੀ ਚਾਹੀਦੀ ਆ, ਪੰਜਾਬੀ ਜਿਹਨੂੰ ਪਸੰਦ ਕਰਦੇ ਆ, ਉਹ ਅਸ਼ਵਨੀ ਸ਼ਰਮਾ ਜੀ ਦੇ ਕੋਲ ਨਹੀਂ ਹੈ। ਮਾਫ ਕਰਨਾ। ਸੋ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਹੈ ਕਿ ਇਹਨਾਂ ਦੇ ਮੁਕਾਬਲੇ ਦਾ ਲੀਡਰ ਲੈ ਆਓ, ਨਾਲੇ ਹਿੰਦੂ ਫੇਸ ਹੋਵੇ, ਤੇ ਹਿੰਦੂ ਫੇਸ ਵੀ ਇਸ ਤਰ੍ਹਾਂ ਦਾ ਹੋਵੇ ਕਿ ਉਹਦੀ ਸਿੱਖਾਂ ਦੇ ਵਿੱਚ ਵੀ ਪੈਂਟ ਹੋਵੇ, ਤਾਂ ਉਹ ਜਾਖੜ ਤੋਂ ਬਿਹਤਰ ਕੋਈ ਇਹਨਾਂ ਦੇ ਕੋਲ ਬਦਲ ਨਹੀਂ ਜਾਪਦਾ। ਜੀ, ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਮੋਗੇ ਵਾਲੀ ਵਿਧਾਇਕਾ ਬੀਬੀ ਦੀ। ਇਸ ਬੀਬੀ ਨੇ ਹੁਣ ਲੱਖਾ ਸਿਧਾਣਾ ਤੇ ਲੂੰਬਾ ਨੂੰ ਨੋਟਿਸ ਭੇਜਿਆ ਗਿਆ ਹੈ। ਮਸਲਾ ਏਸੀਆਂ ਵਾਲਾ ਹੀ ਲੱਗਦਾ ਸ਼ਾਇਦ। ਹਾਂਜੀ, ਦੇਖੋ ਇਹ ਤਾਂ ਇਹਨਾਂ ਨੇ ਪਹਿਲਾਂ ਹੀ ਕਰ ਦਿੱਤਾ ਸੀਗਾ ਸਾਫ਼ ਜੀ ਕਿ ਅਸੀਂ ਭੇਜਾਂਗੇ ਜੀ ਨੋਟਿਸ। ਇਹਨਾਂ ਨੇ ਤਾਂ ਕੀਤਾ ਸੀਗਾ ਦਾਅਵਾ ਕਿ 2-2 ਕਰੋੜ ਦਾ ਨੋਟਿਸ ਭੇਜਾਂਗੇ, ਪਰ ਹੁਣ ਪਤਾ ਨਹੀਂ ਹੈ ਨੋਟਿਸ ਜਿਹੜਾ ਮਾਣਹਾਨੀ ਦਾ, ਕਿਉਂਕਿ ਮਾਣਹਾਨੀ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਸਿਵਲ ਦੀ, ਇੱਕ ਹੁੰਦੀ ਹੈ ਕ੍ਰਿਮੀਨਲ ਦੀ। ਤਾਂ ਇਹ ਹੁਣ ਸਿਵਲ ਸੂਟ ਕੀਤਾ ਇਹਨਾਂ ਨੇ ਕਿ ਜਾਂ ਦੂਸਰਾ, ਮੈਨੂੰ ਪਤਾ ਨਹੀਂ ਇਸ ਬਾਬਤ, ਪਰ ਇੱਕ ਅਖਬਾਰ ਦੇ ਜਿਹੜਾ ਡਿਜੀਟਲ ਵਰਜ਼ਨ ਹੈ ਉਸਨੇ ਇਹ ਦਾਅਵਾ ਕੀਤਾ ਕਿ ਨੋਟਿਸ ਭੇਜ ਦਿੱਤਾ ਗਿਆ, ਕਿਉਂਕਿ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਸੀਗਾ ਕਿ ਅਸੀਂ ਇਹਨਾਂ ਨੂੰ 2-2 ਕਰੋੜ ਦਾ ਨੋਟਿਸ ਭੇਜ ਰਹੇ ਹਾਂ। ਠੀਕ ਹੈ। ਹਾਲਾਂਕਿ ਲੱਖੇ ਸਿਧਾਣੇ ਨੇ ਗੱਲ ਕਹੀ ਸੀ, ਉਹਨਾਂ ਨੇ ਕਿਹਾ ਕਿ ਆਉਣ ਦਿਓ ਨੋਟਿਸ ਨਾਟਸ, ਅਸੀਂ ਤੇ ਚੰਗਾ ਇਹਨਾਂ ਨੂੰ ਦੇੜਾਂਗੇ ਉੱਥੇ ਫੜ ਕੇ ਦੋਵੇਂ ਪਤੀ ਪਤਨੀ ਨੂੰ, ਮਤਲਬ ਕਿ ਇਹਨਾਂ ਦੇ ਹੋਰ ਵੀ ਭੇਤ ਖੋਲਾਂਗੇ। ਖੈਰ, ਤਾਂ ਉਹ ਜਿਹੜੇ ਏਸੀ ਵਾਲਾ ਮਾਮਲਾ ਸੀ ਉਹਦੇ ਚ ਕਲੀਨ ਚਿੱਟ ਦੇ ਦਿੱਤੀ ਗਈ ਸੀ ਐਸਐਮਓ ਨੂੰ, ਇੱਕ ਕਮੇਟੀ ਜੀ ਬਣਾਈ ਗਈ ਸੀਗੀ, ਚਲੋ ਏਦਾਂ ਹੋ ਗਿਆ। ਪਰ ਜਿਹੜੇ ਭਾਈ ਸਾਹਿਬ ਉਦੋਂ ਪ੍ਰੈਸ ਕਾਨਫਰੰਸ ਕਰ ਰਹੇ ਸਨ, ਜਿਹੜੇ ਲੀਗਲ ਐਡ ਦੇ ਤੌਰ ਤੇ, ਰਤੀਆ ਸਾਹਿਬ, ਉਹਨਾਂ ਦੀ ਤੇ ਇੱਕ ਆਡੀਓ ਵਾਇਰਲ ਹੋ ਗਈ ਲੂੰਬਾ ਸਾਹਿਬ ਨਾਲ। ਠੀਕ ਹੈ। ਤੇ ਉਹ ਆਪ ਮੰਨ ਰਹੇ ਕਿ ਤਹਿਸੀਲਦਾਰ ਇੱਥੇ ਕਰਪਸ਼ਨ ਬੜੀ ਕਰ ਰਹੇ। ਅਸੀਂ ਉਹਨਾਂ ਨੂੰ ਫੋਨ ਲਾਇਆ ਕਿ ਭਾਈ ਜੇ ਕਰਪਸ਼ਨ ਚੱਲ ਰਹੀ ਹੈ ਤੇ ਕੀ ਤੁਸੀਂ ਵਕੀਲ ਹੋ ਕੇ, ਤੁਸੀਂ ਲੀਗਲ ਸੈੱਲ ਦੇ ਇਹਨਾਂ ਦੇ ਉੱਥੋਂ ਦੇ ਹੈੱਡ ਹੋ ਕੇ ਖਾਮੋਸ਼ ਰਹਿ ਗਏ, ਇਹਨੂੰ ਕੀ ਸਮਝੀ? ਕਿ ਤੁਸੀਂ ਆਪਣੇ ਪਾਰਟੀ ਪੱਧਰ ਤੇ ਸ਼ਿਕਾਇਤ ਕੀਤੀ? ਹੈਲਪਲਾਈਨ ਜਿਹੜਾ ਤੁਸੀਂ ਉਹ ਖੋਲਿਆ ਹੋਇਆ, ਕੀ ਤੁਸੀਂ ਉਹਦੇ ਤੇ ਗਏ? ਕਹਿੰਦੇ ਜੀ ਨਹੀਂ, ਮੈਂ ਗੱਡੀ ਚਲਾ ਰਿਹਾ ਵੀਰ, ਬਾਅਦ ਚ ਕਰਾਂਗਾ ਕਾਲ। ਬਾਅਦ ਚ ਕਿਹਨੇ ਕਰਨਾ ਸੀ? ਬਸ। ਤਾਂ ਗੱਲ ਇਹ ਆ ਕਿ ਫਿਰ ਇਹਨਾਂ ਦੇ ਪਾਰਟੀ ਦੇ ਉੱਥੋਂ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਦਾ ਵੀ ਆਡੀਓ ਵਾਇਰਲ ਕਰ ਦਿੱਤਾ ਉਹਨਾਂ ਨੇ, ਉਹ ਵੀ ਇਸੇ ਗੱਲਬਾਤ ਨੂੰ ਕਰ ਰਹੇ। ਮਤਲਬ ਕਿ ਜਿੱਥੇ ਤਹਿਸੀਲ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਤੇ ਤੁਸੀਂ ਕੱਖ ਨਹੀਂ ਕਰ ਪਾ ਰਹੇ, ਤਾਂ ਹਸਪਤਾਲ ਦੀ ਬਈ ਕੀ ਗਰੰਟੀ ਹੈ? ਸਾਨੂੰ ਤੇ ਸਾਡੇ ਦੇ ਸੋਰਸਸ ਦੱਸਦੇ ਆ, ਇਸ ਹਸਪਤਾਲ ਦੀ ਗੱਲ ਨਹੀਂ ਕਰ ਰਿਹਾ, ਉਹ ਕਹਿੰਦੇ ਕਿ ਤੁਸੀਂ ਐਵੇਂ ਤਹਿਸੀਲਾਂ ਨੂੰ ਭੰਡਦੇ ਰਹਿੰਦੇ ਜੇ, ਅਸਲੀ ਘੁਟਾਲੇ ਗੜਬੜ ਚਾਲੇ ਤੇ ਇਧਰ ਨਹੀਂ ਇਸ ਮਹਿਕਮੇ ਚ। ਕਿਧਰੇ ਕੋਈ ਦਵਾਈਆਂ ਦਾ, ਕਿਧਰੇ ਕੋਈ ਫਲਾਹ ਦਾ। ਤਾਂ ਗੱਲ ਇਹ ਹੈ ਕਿ ਇਹਦੇ ਚ ਬੜੀ ਮਾਯੂਸੀ ਵਾਲੀ ਗੱਲ ਇਹ ਸੀਗੀ ਕਿ ਜਾਂਚ ਪੜਤਾਲ ਉਸ ਪੱਧਰ ਦੀ ਨਹੀਂ ਹੋਈ, ਸਥਾਨਕ ਪੱਧਰ ਦੀ ਇੱਕ ਕਮੇਟੀ ਬਣੀ ਹੈ। ਅੱਛਾ, ਕਮਾਲ ਦੀ ਗੱਲ ਹੈ, ਐਸਐਮਓ ਨੂੰ ਮੈਂ ਸਾਡੇ ਕੋਲ ਪਹਿਲਾ ਜਿਹੜਾ ਉਹਨਾਂ ਦਾ ਵਰਸ਼ਨ ਸੀਗਾ ਉਹ ਸੀ, ਉਹ ਕਹਿੰਦੇ ਜੀ ਸਾਡੇ ਕੋਲ ਤਾਂ ਫੰਡ ਹੀ ਨਹੀਂ, ਅਸੀਂ ਕਿੱਥੋਂ ਖਰੀਦੀਏ? ਨੈਕਸਟ ਡੇ ਜਦੋਂ ਅਸੀਂ ਬਿੱਲ ਕੱਢ ਕੇ ਉਹਨਾਂ ਨੂੰ ਕਾਲ ਕੀਤੀ ਕਿ ਆ ਦੇਖੋ ਚੱਕੋ ਬਿੱਲ, ਸਭ ਤੋਂ ਪਹਿਲਾਂ ਬਿੱਲ ਆਪਾਂ ਲਏ ਸੀਗਾ, ਔਰ ਸਭ ਤੋਂ ਪਹਿਲਾਂ ਦੁਕਾਨਦਾਰ ਨੂੰ ਆਪਾਂ ਪੁੱਛਿਆ ਸੀਗਾ ਕਿ ਕੀ ਤੁਹਾਡੇ ਰਕਮ ਆ ਗਈ ਹੈ? ਉਹਨਾਂ ਨੇ ਆਖਿਆ ਨਹੀਂ, ਸੁਖਰਾਜ ਸਿੰਘ ਮਾਲਕ ਸੀ ਦੁਕਾਨ ਦਾ, ਉਹ ਕਹਿੰਦਾ ਨਹੀਂ ਆਈ। ਜ਼ਿਆਦਾ ਸੀ, ਦੁਬਾਰਾ ਐਸਐਮਓ ਸਾਹਿਬ ਨੂੰ ਕਾਲ ਕੀਤੀ ਤੇ ਜਨਾਬ ਕਹਿੰਦੇ ਕਿ ਜੀ ਮੈਂ ਪੁੱਛਗਿੱਛ ਕਰਕੇ ਦੱਸਦਾ। ਹੁਣ ਪਹਿਲੇ ਵਰਸ਼ਨ ਜੋ ਕਹਿ ਰਹੇ ਨੇ ਕਿ ਨਹੀਂ ਅਸੀਂ ਤੇ ਪਰਚੇਸਿੰਗ ਕਰ ਹੀ ਨਹੀਂ ਸਕਦੇ, ਅਫੋਰਡ ਹੀ ਨਹੀਂ ਕਰਦੇ, ਤੇ ਦੂਜੇ ਚ ਕਹਿੰਦੇ ਕਿ ਪੁੱਛਗਿੱਛ, ਤੇ ਤੀਜੇ ਚ ਕਹਿੰਦੇ ਕਿ ਲੱਗੇ ਹੋਏ ਜੀ। ਯਾਨੀ ਇੱਕੋ ਅਫਸਰ ਦੇ 3 ਪੱਖ ਨੇ, ਪਹਿਲਾ ਡਿਨਾਈ, ਦੂਜਾ ਅਸੀਂ ਇਨਕੁਆਇਰੀ ਕਰਨੇ ਆ, ਪੁੱਛਗਿੱਛ ਕਰਨੇ ਆ, ਤੇ ਤੀਜਾ ਹਾਂਜੀ ਅਸੀਂ ਲੱਗੇ ਆ। ਇਹ ਕਮਾਲ ਦੀ ਗੱਲ। ਤੇ ਚੌਥਾ ਕਿ ਹਾਲੇ ਤੱਕ ਏਸੀ ਜੇ ਲੱਗੇ ਆ, ਹਿਸਾਬ ਲਾ ਲਓ ਪਿਛਲੇ ਅਗਸਤ ਦਾ ਇਹ ਮਾਮਲਾ ਹੈ, ਤੇ ਹੁਣ 1 ਸਾਲ ਹੋ ਗਿਆ, ਉਹਨਾਂ ਦੀ ਰਕਮ ਕਿਉਂ ਨਹੀਂ ਜੀ ਦਿੱਤੀ? ਇਹ ਵੀ ਸੋਚਣ ਵਾਲਾ ਵਿਸ਼ਾ। ਜੇ ਫੰਡ ਹੀ ਨਹੀਂ ਹੈਗੇ ਤੇ ਫਿਰ ਜਿਹੜੇ ਦਾਅਵੇ ਕਰਦੇ ਜੇ ਵੱਡੇ ਤੇ ਇਹ ਤੇ ਫਿਰ ਕਹਿੰਦੇ ਨੇ ਚੁੱਲੂ ਭਰ ਪਾਣੀ ਮੇ ਡੂਬ ਮਰੋ, ਉਹ ਕਹਾਣੀ ਕਿ ਤੁਹਾਡਾ ਸਿਹਤ ਤੇ ਸਕੂਲਿੰਗ ਤੇ ਜ਼ਿਆਦਾ, ਸਿਹਤ ਤੇ ਐਜੂਕੇਸ਼ਨ ਤੇ ਜ਼ਿਆਦਾ ਸੀਗਾ ਨਾ ਸਾਰਾ ਕੁਝ, ਫਿਰ ਉਹ ਕਿੱਧਰ ਗਿਆ?
ਜੀ ਕਿੱਧਰ ਗਿਆ। ਸੋ ਸਵਾਲ ਕਈ ਨੇ, ਨੋਟਸ ਤੇ ਚਲੋ ਦੇਖੋ ਨੋਟਸ ਤੇ ਆਉਂਦੇ ਹੀ ਹੁੰਦੇ ਨੇ, ਨੋਟਸ ਦਾ ਕੀ ਹੈ, ਜਿਹੜਾ ਮਰਜ਼ੀ ਕੱਢ ਦੇਵੇ, ਨੋਟਸ ਕਢਾ ਦੇਵੇ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਗੱਲ ਇੱਥੋਂ ਤੱਕ ਸੀਮਤ ਰਹਿੰਦੀ ਹੈ ਜਾਂ ਅੱਗੇ ਵੀ ਜਾਏ, ਕਿਉਂਕਿ ਅੱਜ ਇਕੱਠ ਵੀ ਉੱਥੇ ਰੱਖਿਆ ਗਿਆ ਸੀਗਾ, ਜੀ ਜੀ ਸ਼ਾਇਦ ਮੋਗੇ ਦੇ ਵਿੱਚ, ਲੂੰਬਾ ਦੇ ਹਾਲ ਵਿੱਚ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦੀ। ਇਹਨਾਂ ਨੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਨੂੰ ਪੱਤਰ ਲਿਖਿਆ ਜੀ। ਹਾਂਜੀ ਦੇਖੋ, ਇਹ ਹੈ ਕਿ ਇਹਨਾਂ ਨੇ ਇਹ ਪੱਤਰ ਲਿਖਿਆ ਹੈ ਕਿ ਸਦਨ ਦੇ ਚੈਂਬਰ ਦੇ ਬਾਹਰ ਰੱਖੇ ਗਏ ਰਜਿਸਟਰ ਵਿੱਚ ਹਾਜ਼ਰੀ ਦੀ ਨਿਸ਼ਾਨਦੇਹੀ ਕਰਨ ਵਿੱਚ ਅਸਫਲ ਰਹਿਣ ਲਈ ਕਾਂਗਰਸ ਦੇ ਮੈਂਬਰਾਂ ਤੋਂ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ। ਇੱਕ ਤੇ ਹੈ ਮਤਲਬ ਕਿ ਸਪਸ਼ਟੀਕਰਨ ਮੰਗ ਲਿਆ ਗਿਆ ਹਾਜ਼ਰੀ ਬਾਰੇ, ਤੇ ਨਾਲ ਇਹਨਾਂ ਨੇ ਕਿਹਾ ਕਿ ਵਾਰ-ਵਾਰ ਸਦਨ ਵਿੱਚ ਜਾਣਬੁੱਝ ਕੇ ਪੱਖਪਾਤੀ ਵਿਹਾਰ ਦਾ ਮਾਮਲਾ ਜਿਹੜਾ ਉਹਦੇ ਤੇ ਗੱਲ ਕਹੀ ਕਿ ਲਾਈਵ ਪ੍ਰਸਾਰਣ ਦੇ ਦੌਰਾਨ ਸਾਡੀ ਹਿੱਸੇਦਾਰੀ ਨੂੰ ਬਲੈਕ ਆਊਟ ਕੀਤਾ ਗਿਆ। ਮਤਲਬ ਕਿਸ ਦਾ ਪੱਤਰ ਲਿਖਿਆ ਗਿਆ, ਉਹਨਾਂ ਨੇ ਸਪਸ਼ਟੀਕਰਨ ਮੰਗਿਆ ਹੋਊਗਾ ਨਾ ਇਹਨਾਂ ਤੋਂ, ਤਾਂ ਇਹਨਾਂ ਨੇ ਜਵਾਬ ਦੇ ਵਿੱਚ ਪੱਤਰ ਲਿਖ ਦਿੱਤਾ। ਇਹ ਤੇ ਗੱਲ ਵੈਸੇ ਬਿਲਕੁਲ ਠੀਕ ਆ ਕਿ ਜਿਹੜੇ ਹੈਗੇ ਨੇ ਮਾਨ ਸਾਹਿਬ ਉਦਾਂ ਤੇ ਗੱਲ ਕਰਦੇ ਕਿ ਕੇਂਦਰ ਸਾਡੇ ਨਾਲ ਇਹ ਕਰ ਰਿਹਾ, ਪੱਖਪਾਤ ਕਰ ਰਿਹਾ। ਉਹ ਤੁਸੀਂ ਤਾਂ ਪ੍ਰਸਾਰਣ ਦੇ ਮਾਮਲੇ 'ਚ ਪੱਖਪਾਤ ਕਰ ਜਾਂਦੇ ਹੋ, ਤੇ ਕਾਂਗਰਸੀ ਵੀ ਇਹੀ ਸੀ। ਉਹ ਜਦੋਂ ਕੈਪਟਨ ਨੇ ਬੋਲਣਾ ਤੇ ਉਹਨਾਂ ਨੇ ਆਪਣੇ ਪੇਜ ਤੇ ਲਾਈਵ ਕਰ ਦੇਣਾ, ਤੇ ਜਦੋਂ ਵਾਰੀ ਇਹਨਾਂ ਦੀ ਆਉਣੀ ਆਮ ਆਦਮੀ ਪਾਰਟੀ ਵਾਲਿਆਂ ਦੀ, ਤੇ ਉਹਨੇ ਬੰਦ ਕਰ ਦੇਣਾ। ਕੋਈ ਲੱਛਣ ਇਹਨਾਂ ਦੇ, ਜਦੋਂ ਕੋਈ ਵਿਰੋਧੀ ਧਿਰ ਦਾ ਨੇਤਾ ਬੋਲਦਾ ਕੈਮਰਾ ਜੇ ਘੁਮਾ ਦਿੰਦੇ ਨੇ, ਜਾਓ ਕੱਟ ਹੋ ਜਾਂਦਾ। ਤਾਂ ਗੱਲ ਇਹ ਹੈ ਕਿ ਇਹ ਜਿਹੜਾ ਕੁਛ ਹੈਗਾ ਹੈ ਨਾ, ਇਹ ਨਹੀਂ ਹੋਣਾ ਚਾਹੀਦਾ। ਇਹ ਨਿਰਪੱਖ ਢੰਗ ਦੇ ਨਾਲ ਹਾਊਸ ਚਲਾਉਣਾ ਚਾਹੀਦਾ ਹੈ। ਪਰ ਸੰਧਵਾ ਸਾਹਿਬ ਜਿਹੜੇ ਬਹੁਤ ਆਪਾਂ ਕਹਿ ਲਈਏ ਕਿ ਆਪਣੇ ਆਪ ਨੂੰ ਪੇਸ਼ ਕਰਦੇ ਆ ਕਿ ਮੈਂ ਬਹੁਤ ਅਸੂਲੀ ਆਦਮੀ ਆ, ਅਸੂਲਨ ਚੱਲਣ ਵਾਲਾ ਆਦਮੀ ਆ, ਮੈਨੂੰ ਲੱਗਦਾ ਕਿ ਉਹ ਸਪੀਕਰ ਦੇ ਤੌਰ ਤੇ ਉਹਨਾਂ ਦੀ ਕਾਰਕਰਦਗੀ ਜਿਹੜੀ ਹੈ ਉਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ। ਜੇ ਕਿਤੇ ਹੋ ਰਿਹਾ ਤਾਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਉਹਨਾਂ ਦੀ ਕਾਰਕਰਦਗੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹ ਜਿੱਦਾਂ ਹਾਊਸ ਦੇ ਕਸਟੋਡੀਅਨ ਆ, ਸਾਰਿਆਂ ਵਾਸਤੇ ਇੱਕੋ ਜਿਹੇ ਰਹਿਣ, ਸਾਰਿਆਂ ਵਾਸਤੇ ਨਿਰਪੱਖ ਰਹਿਣ। ਤੇ ਉਮੀਦ ਕਰਦੇ ਹਾਂ ਪਰ ਇਹ ਕੰਟਰੋਵਰਸੀ ਜਿਹੜੀ ਅੱਗੇ ਮੇਰੇ ਖਿਆਲ ਦੇ ਨਾਲ ਵਧੇਗੀ। ਜੀ ਜੀ ਤੇ ਗੱਲ ਕਰੀਏ ਮਿੰਟੂ ਜੀ ਕੌਮੀ ਸਿਆਸਤ ਦੀ। ਅਜੀਤ ਪਵਾਰ ਨੇ ਚਾਚੇ ਨੂੰ ਮਾਤ ਦੇਤੀ, ਤੇ ਉਧਰ ਬਿਹਾਰ ਦੇ ਵੀ ਚਰਚੇ ਕਿ ਇੱਧਰ ਵੀ ਲੋਟਸ ਹੋ ਸਕਦਾ। ਦੇਖੋ ਅਜੀਤ ਪਵਾਰ ਜਿਹੜਾ ਹੈ ਨਾ, ਅਜੀਤ ਪਵਾਰ ਵੀ ਕਹਿ ਲਓ ਕਿ ਜਿਵੇਂ ਪੀੜਤ ਜਿਹੀ ਆ ਪਵਾਰ, ਇਹ ਉਹ ਪਵਾਰ ਆ। ਮੈਂ ਉਦੋਂ ਚੰਡੀਗੜ੍ਹ 'ਚ ਸੀ, 2019 ਦੀ ਗੱਲ ਆ, ਜਦੋਂ ਅਸੀਂ ਸਵੇਰੇ ਉੱਠੇ ਤੇ ਆਦਤ ਦੇ ਮੁਤਾਬਕ ਟੈਲੀਵਿਜ਼ਨ ਚੈਨਲ ਚਲਾਇਆ ਸਵੇਰੇ, ਤੇ ਉਹ ਕਹਿੰਦੇ ਜੀ ਸਹੁੰ ਵੀ ਚੁੱਕ ਲਈ ਇਹਨਾਂ ਨੇ, ਫੜਨਵੀਸ ਤੇ ਅਜੀਤ ਪਵਾਰ ਨੇ। ਮੈਂ ਕਿਹਾ ਇੱਥੇ ਸੂਰਜ ਨਹੀਂ ਚੜਿਆ। ਉਹ ਭਗਤ ਸਿੰਘ ਕੁਸ਼ਿਆਰੀ ਨੇ ਇਹਨਾਂ ਨੂੰ ਸਹੁੰ ਵੀ ਚੁਕਾ ਦਿੱਤੀ ਸੀ, ਇਹ ਜਾ ਕੇ ਡਿਪਟੀ ਬਣ ਗਏ ਸੀ। ਅੱਛਾ, ਫਿਰ ਜਿਹੜਾ ਅਜੀਤ ਪਵਾਰ ਸੀਗਾ ਉਹ ਆਪਦੇ ਚਾਚੇ ਕੋਲ ਵਾਪਸ ਆ ਗਿਆ। ਸ਼ਰਦ ਪਵਾਰ ਨੇ ਗੇਮ ਖੇਡੀ, ਉਹਦੇ ਵਿੱਚ ਭਾਜਪਾ ਮਾਤ ਖਾ ਗਈ, ਤੇ ਕੁਝ ਘੰਟਿਆਂ ਦਾ ਡਿਪਟੀ ਰਹਿ ਕੇ ਇਹ ਵਾਪਸ ਆ ਗਿਆ। ਬੜੀ ਨਮੋਸ਼ੀ, ਚਾਚੇ ਕੋਲ ਵਾਪਸ ਆ ਗਿਆ, ਕੋਈ ਚਾਰਾ ਨਹੀਂ ਸੀਗਾ। ਫਿਰ ਜੇ ਤੁਸੀਂ ਦੇਖੋਗੇ ਤਾਂ ਖੇਡ ਫੇਰ ਹੋ ਗਈ। ਸ਼ਰਦ ਪਵਾਰ ਹੋਰਾਂ ਨੇ ਗੇਮ ਲਾ ਕੇ ਤੇ ਉਹਨਾਂ ਨੂੰ ਸੱਤਾ ਚੋਂ ਰੋਕ ਕੇ, ਤੇ ਆਪ ਤਿੰਨਾਂ ਨੇ ਰਲ ਕੇ ਸ਼ਿਵ ਸੈਨਾ, ਕਾਂਗਰਸ ਤੇ ਇਹਨਾਂ ਨੇ ਸਰਕਾਰ ਬਣਾ ਲਈ। ਜੀ ਠੀਕ ਹੈ ਨਾ ਜੀ। ਅਜੀਤ ਪਵਾਰ ਫੇਰ ਰਹਿ ਗਿਆ, ਮੁੱਖ ਮੰਤਰੀ ਤੇ ਫੇਰ ਨਾ ਬਣਿਆ, ਮੁੱਖ ਮੰਤਰੀ ਤੇ ਬਣ ਗਿਆ ਉਧਮ ਠਾਕਰੇ। ਤਾਂ ਇਹਦਾ ਸੁਪਨਾ ਜਿਹੜਾ ਪਲਦਾ ਸੀਗਾ ਨਾ, ਉਹ ਸ਼ੁਰੂ ਤੋਂ ਇਹੀ ਸੀਗਾ ਕਿ ਮੈਂ ਮੁੱਖ ਮੰਤਰੀ ਬਣਾ। ਦਰਅਸਲ ਪਹਿਲਾਂ ਵੀ ਜਦੋਂ ਇਹਨਾਂ ਦੀ ਮਹਾਰਾਸ਼ਟਰ 'ਚ ਸਰਕਾਰ ਰਹੀ ਆ, ਐਨਸੀਪੀ ਵਾਲਿਆਂ ਦੀ ਤੇ ਕਾਂਗਰਸ ਵਾਲਿਆਂ ਦੀ, ਉਦੋਂ ਵੀ ਉਹਦਾ ਸੁਪਨਾ ਜਿਹੜਾ ਅਧੂਰਾ ਹੀ ਰਹਿ ਗਿਆ ਸੀ। ਇੱਥੋਂ ਤੱਕ ਕਿ ਆਪਦੇ ਮੁੰਡੇ ਨੂੰ ਗਾਂਹ ਤੋਰਨ ਵਿੱਚ ਵੀ ਇਹ ਫੇਲ ਜਾਂਦਾ ਪਿਆ ਸੀ, ਜਦ ਕਿ ਸ਼ਰਦ ਪਵਾਰ ਜਿਹੜਾ ਦੂਸਰਾ ਭਰਾ, ਉਹਦੇ ਪੋਤੇ ਨੂੰ ਗਾਂਹ ਲਿਆ ਰਿਹਾ। ਇਹ ਵੀ ਘਰ ਦੇ ਵਿੱਚ ਟਸਲ ਸੀ। ਫਿਰ ਆਪਦੀ ਕੁੜੀ ਨੂੰ ਨੇ ਅੱਗੇ ਲਾ ਦਿੱਤਾ, ਸੁਪਰੀਆ ਨੂੰ, ਪਿੱਛੇ ਜੇ ਅੱਜ ਉਹ ਅਸਤੀਫਾ ਹੋਇਆ ਤੇ ਸਾਰੀ ਖੇਡ ਤੁਹਾਨੂੰ ਪਤਾ ਹੀ ਹੋਣਾ। ਤਾਂ ਇਹ ਅਜੀਤ ਲੱਭਦਾ ਸੀ ਮੌਕਾ। ਫਿਰ ਹੁਣ ਕੀ ਹੈ ਕਿ ਉਧਰੋਂ ਸ਼ਾਇਦ ਮੈਨੂੰ ਲੱਗਦਾ ਕਿ ਏਕਨਾਥ ਸ਼ਿੰਦੇ ਆ ਜਿਹੜਾ, ਉਹਦਾ ਵੀ ਜਾਣ ਦਾ ਸਮਾਂ ਹੋ ਗਿਆ, ਕਿਉਂਕਿ ਉਹਦੇ ਜਿਹੜੇ ਮੈਂਬਰ ਆ ਹੋ ਸਕਦਾ ਅਯੋਗ ਠਹਿਰਾਇਆ ਜਾਣ। ਠੀਕ ਹੈ। ਤੇ ਇਧਰੋਂ ਇਹਨਾਂ ਨੂੰ 30-40 ਦੀ ਲੋੜ ਆ, ਇਹਨਾਂ ਨੇ ਆਪਣਾ ਬੰਦੋਬਸਤ ਪਹਿਲਾਂ ਹੀ ਕਰ ਲਿਆ। ਜੇ ਉਧਰੋਂ ਮੰਨ ਲਓ ਯੋਗਤਾ ਹੋ ਜਾਂਦੀ ਆ ਤੇ ਇਧਰੋਂ ਜੁਗਾੜ ਕਰ ਲਿਆ, ਕਿਉਂਕਿ 53 ਚੋਂ 40 ਲੈ ਗਿਆ ਜੀ। ਤੇ ਇਸ ਕਰਕੇ ਇਹ ਸਾਰੀ ਖੇਡ ਚੱਲੀ ਜਾਂਦੀ ਆ। ਇਹ ਅਸਲ 'ਚ ਸ਼ਰਦ ਪਵਾਰ ਜਿਹੜਾ ਹੈ ਨਾ, ਜਿਹਨੂੰ ਸਾਹਿਬ ਕਹਿੰਦੇ ਆ, ਵੈਸੇ ਭਾਰਤ ਦੀ ਰਾਜਨੀਤੀ 'ਚ ਇੱਕੋ ਬੰਦਾ ਹੈ ਜਿਹਦੀ ਪਾਰਟੀ ਦੇ ਇੱਥੇ ਪੰਜਾਬ 'ਚ ਮੈਨੂੰ ਲੱਗਦਾ ਖਾਈ ਨਹੀਂ ਹੋਣੀ ਕੋਈ।
ਬਟ ਵੱਡੇ ਵੱਡੇ ਇਹਦੇ ਪੈਣ ਵੱਲ ਬਹਿੰਦੇ ਨੇ ਜਾ ਕੇ, ਵੱਡੇ ਵੱਡੇ ਜੀ ਇਹ ਗੇਮਾਂ ਹੀ ਲਾਉਂਦਾ ਰਿਹਾ ਸਾਰੀ ਜ਼ਿੰਦਗੀ। ਹੁਣ ਮੈਂ ਤੁਹਾਨੂੰ ਇੱਕ ਇਤਿਹਾਸਕ ਘਟਨਾ ਦਾ ਜ਼ਿਕਰ ਕਰਕੇ ਗੱਲ ਆਪਦੀ ਖਤਮ ਕਰ ਦਿੰਦਾ ਕਿ ਉਹ ਆਂਦੇ ਹੁੰਦੇ ਆ ਨਾ, ਜੋ ਬੀਜਣਾ ਉਹੀ ਵੱਢਣਾ। ਗੱਲ ਕੀ ਹੈ ਕਿ 60ਵੇਂ ਚ ਇਹਨੇ ਰਾਜਨੀਤੀ ਸ਼ੁਰੂ ਕੀਤੀ ਤੇ ਤੁਰਦੀ ਤੁਰਦੀ ਗੱਲ ਆਉਂਦੀ ਹੈ 45 ਸਾਲ ਪਹਿਲਾਂ ਦੀ। ਜੀ ਅੱਛਾ, ਹੋਇਆ ਕੀ ਸੀਗਾ ਕਿ ਐਮਰਜੈਂਸੀ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਹੋ ਗਈ ਸੀ ਦੁਫਾੜ। ਕਾਂਗਰਸ ਦੁਫਾੜ ਹੋ ਗਈ, ਇੰਦਰਾ ਕਾਂਗਰਸ ਦੀ ਜਗ੍ਹਾ ਰੈਡੀ ਕਾਂਗਰਸ ਦੇ ਵਿੱਚ ਇਹ ਸ਼ਾਮਲ ਹੋ ਗਏ। ਜੀ ਠੀਕ ਹੈ ਜੀ। ਅੱਛਾ, ਉੱਥੇ ਜਿਹੜੀ ਸੀ ਹੰਗ ਅਸੈਂਬਲੀ ਆ ਗਈ ਉਸ ਟਾਈਮ। ਚਲੋ, ਹੋਇਆ ਕਿ ਕਾਂਗਰਸ ਦੇ ਦੋਵਾਂ ਧੜਿਆਂ ਨੇ ਮਿਲ ਕੇ ਸਰਕਾਰ ਬਣਾ ਲਈ, ਫਿਰ ਇਕੱਠੇ ਹੋ ਗਏ। ਕਾਂਗਰਸ ਹੀ ਜੋ ਸੀ, ਜੀ ਰੈਡੀ ਕਾਂਗਰਸ ਦੇ ਬਸੰਤ ਦਾਦਾ ਪਾਟਿਲ ਹੁੰਦੇ ਸਨ ਤੇ ਉਹ ਬਣ ਗਏ ਮੁੱਖ ਮੰਤਰੀ। ਪਵਾਰ ਨੂੰ ਬਣਾ ਦਿੱਤਾ ਗਿਆ ਇਹਨਾਂ ਨੇ ਉਦਯੋਗ ਮੰਤਰੀ, ਇਹਨਾਂ ਨੂੰ ਬਣਾ ਦਿੱਤਾ। ਤੇ ਇਸੇ ਸਾਲ ਕੀ ਕੀਤਾ ਪਵਾਰ ਨੇ ਕਿ ਐਗਜ਼ੈਕਟ ਨੰਬਰ, ਇਤਿਹਾਸ ਦੇਖੋ, 40 ਵਿਧਾਇਕ ਤੋੜੇ ਤੇ ਸਾਰੇ ਅਸੂਲ ਕਹਦੇ ਛਿੱਕੇ ਤੇ ਟੰਗ ਕੇ ਇੱਕ ਸਮਾਜਵਾਦੀ ਕਾਂਗਰਸੀ ਐਵੇਂ ਮਤਲਬ ਕਿ ਬਣਾਇਆ ਧਮਧਮਾ ਜਿਹਾ। ਤੇ ਕਮਾਲ ਦੀ ਗੱਲ ਹੈ, ਭਾਰਤੀ ਜਨਤਾ ਪਾਰਟੀ ਨਾਲ, ਯਾਨੀ ਉਦੋਂ ਭਾਰਤੀ ਜਨਤਾ ਪਾਰਟੀ ਨਹੀਂ ਕਹਿ ਸਕਦਾ ਆਪਾਂ, ਜਨਤਾ ਪਾਰਟੀ ਸੀ, ਤੇ ਕਾਮਰੇਡਾਂ ਦੇ ਨਾਲ ਉਧਰੋਂ ਇੱਕ ਛੇਤਕਰੀ ਕਾਮਗਰ ਪਾਰਟੀ ਹੁੰਦੀ ਸੀ, ਇਹਨਾਂ ਨਾਲ ਰਲ ਕੇ ਜਾ ਕੇ ਸਰਕਾਰ ਬਣਾ ਲਈ। ਹਿਸਾਬ ਲਾ ਲਓ ਜੀ ਦੋਹਾਂ ਇਹ ਕਾਂਗਰਸ ਦੇ ਧੜਿਆਂ ਨੂੰ ਧੋਖਾ ਦੇ ਕੇ ਸ਼ਰਦ ਪਵਾਰ ਜਨਤਾ ਪਾਰਟੀ ਤੇ ਕਾਮਰੇਡਾਂ ਦੇ ਨਾਲ ਜਾ ਰਿਹਾ ਸੀ, ਤੇ ਅੱਜ ਉਹੀ ਕੁਛ ਫਿਰ ਹੋ ਗਿਆ। ਇਹੀ ਹੈ ਨਾ। ਤਾਂ ਗੱਲ ਇਹ ਆ ਕਿ ਭਾਈ ਇਹ ਕਦੇ ਕਦੇ ਨਾ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਜੀ ਤੇ ਅੱਜ ਇਹਦੇ ਨਾਲ ਖੇਡ ਹੋ ਗਈ ਹੈ ਤਾਂ ਅਜੀਤ ਪਵਾਰ ਚਲੇ ਗਿਆ ਤੇ ਮੈਨੂੰ ਲੱਗਦਾ ਜੇ ਏਕਨਾਥ ਸ਼ਿੰਦੇ ਦੀ ਛੁੱਟੀ ਹੋ ਗਈ ਤੇ ਫੜਨਵੀਸ ਫਿਰ ਮੁੱਖ ਮੰਤਰੀ ਬਣ ਜਾਏਗਾ। ਜੀ ਜੀ ਬਿਹਾਰ ਦੀ ਜਿਹੜੀ ਗੱਲ ਹੈ ਨਾ, ਬਿਹਾਰ ਦੇ ਵਿੱਚ ਉਹ ਚਾਚੇ ਨੇ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਮਤਲਬ ਕਿ ਉਹ ਚਿਰਾਗ ਉਹ ਹੈਗਾ ਰਾਜਨੀਤੀ ਦਾ ਸ਼ਲਾਰੂ ਜਿਹਾ, ਉਹ ਕਹਿੰਦਾ ਜੀ ਮੇਰੇ ਕੋਲ ਵਿਧਾਇਕ ਬੜੇ ਆ, ਇਹ ਕਰ ਦੇਂਗੇ ਉਹ ਕਰ ਦੇਂਗੇ, ਪਰ ਮੈਨੂੰ ਨਹੀਂ ਲੱਗਦਾ ਕਿ ਲਾਲੂ ਦਾ ਮੁੰਡਾ ਤੇ ਨਿਤਿਸ਼ ਕੁਮਾਰ ਇਹਨਾਂ ਨੂੰ ਹੁਣ ਮੌਕਾ ਦੇਣਗੇ, ਕਿਉਂਕਿ ਟਾਈਮ ਹੁਣ ਥੋੜਾ ਰਹਿ ਗਿਆ, ਟਾਈਮ ਉਹਨਾਂ ਨੇ ਸਾਂਭੀ ਰੱਖਣਾ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ, ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਵੱਲ ਚੱਲਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਕੁਝ ਖਾਸ ਖਬਰਾਂ ਦੇ ਵੱਲ ਗੱਲ ਕਰਾਂਗੇ। ਪੰਜਾਬ ਦੀ ਸਿਆਸਤ ਦੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਜਵਾਬ ਦਿੱਤਾ ਤੇ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਲਿਖੀ ਹੈ ਆਪਣੇ ਫੇਸਬੁੱਕ ਪੇਜ ਤੇ ਕਿ ਕੈਪਟਨ ਸਾਹਿਬ, ਮੈਂ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਰਖਵਾਲੀ ਕਰ ਰਿਹਾ, ਤੁਸੀਂ ਮੈਨੂੰ ਅਗਿਆਨੀ ਕਹਿ ਰਹੇ ਹੋ। ਕੈਪਟਨ ਸਾਹਿਬ, ਮੁਗਲਾਂ ਦੇ ਰਾਜ ਵੇਲੇ ਤੁਸੀਂ ਮੁਗਲਾਂ ਨਾਲ ਸੀ, ਅੰਗਰੇਜ਼ਾਂ ਦੇ ਰਾਜ ਵੇਲੇ ਤੁਸੀਂ ਅੰਗਰੇਜ਼ਾਂ ਦੇ ਨਾਲ ਸੀ, ਕਾਂਗਰਸ ਦੇ ਰਾਜ ਵੇਲੇ ਤੁਸੀਂ ਕਾਂਗਰਸ ਨਾਲ ਸੀ, ਅਕਾਲੀਆਂ ਦੇ ਰਾਜ ਵੇਲੇ ਤੁਸੀਂ ਅਕਾਲੀਆਂ ਨਾਲ ਸੀ ਤੇ ਹੁਣ ਭਾਜਪਾ ਦੇ ਰਾਜ ਵੇਲੇ ਤੁਸੀਂ ਭਾਜਪਾ ਨਾਲ ਹੋ। ਤੁਹਾਡੀਆਂ ਸਿਆਣਪਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਸੋ ਇਹ ਜਿਹੜਾ ਮੋੜਵਾਂ ਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਹੈ। ਤੇ ਇਸੇ ਤਰ੍ਹਾਂ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪਹਿਲੀਆਂ ਤੋਂ ਹੀ ਇਸ ਮਸਲੇ ਦੇ ਉੱਤੇ ਤਕਨੀਕੀ ਪੱਖ ਤੋਂ ਜਿਹੜੀ ਬਹਿਸ ਛਿੜੀ ਸੀਗੀ ਕਿ ਇਹਦੇ ਵਿੱਚ ਸਹੀ ਕੌਣ ਹੈ ਤੇ ਗਲਤ ਕੌਣ ਹੈ। ਆਪਾਂ ਕੁਝ ਹੋਰ ਖਬਰਾਂ ਦੇ ਵੱਲ ਵਧਦੇ ਹਾਂ। ਲੰਘੇ ਦਿਨੀ ਸੋਸ਼ਲ ਮੀਡੀਆ ਤੇ ਅਧਿਆਪਕਾਂ ਦੇ ਕੁੱਟ ਕਟਾਪੇ ਦੀ ਖਾਸੀ ਚਰਚਾ ਹੋਈ ਸੀ, ਜਿਹੜੇ ਕਿ ਮੁੱਖ ਮੰਤਰੀ ਪੰਜਾਬ ਦੇ ਘਰ ਨੂੰ ਧਰਨਾ ਲਾਉਣ ਦੇ ਲਈ ਜਾ ਰਹੇ ਸਨ। ਹੁਣ ਇੱਕ ਵਾਰ ਮੁੜ ਤੋਂ ਬੇਰੁਜ਼ਗਾਰੀ ਦੀ ਗੱਲ ਤੋਂ ਸ਼ੁਰੂਆਤ ਕਰਾਂਗੇ। ਪੰਜਾਬ ਪੁਲਿਸ ਭਰਤੀ 2016 ਦੀ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ਤੇ ਜੁਆਇਨ ਕਰਨ ਦੀ ਮੰਗ ਨੂੰ ਪੂਰੀ ਕਰਾਉਣ ਦੇ ਲਈ ਭਰਤੀ ਉਮੀਦਵਾਰ ਦੋ ਕੁੜੀਆਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਨਜ਼ਦੀਕ ਸੰਗਰੂਰ ਦੇ ਵਿੱਚ ਮੋਬਾਈਲ ਟਾਵਰ ਤੇ ਚੜ੍ਹ ਗਈਆਂ, ਜਦੋਂ ਕਿ ਬਾਕੀ ਭਰਤੀ ਉਮੀਦਵਾਰਾਂ ਵੱਲੋਂ ਟਾਵਰ ਨਜ਼ਦੀਕ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਬਾਅਦ ਦੁਪਹਿਰ ਕਰੀਬ 1 ਵਜੇ ਭਰਤੀ ਉਮੀਦਵਾਰ ਦੋ ਕੁੜੀਆਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਡ੍ਰੀਮਲੈਂਡ ਕਲੋਨੀ ਦੇ ਨੇੜੇ ਸਿਧਾਣਾ ਸਾਹਿਬ ਲਿੰਕ ਸੜਕ ਤੇ ਮੋਬਾਈਲ ਟਾਵਰ ਤੇ ਚੜ੍ਹ ਗਈਆਂ, ਜਿਨ੍ਹਾਂ ਦੇ ਵਿੱਚ ਸਰਬਜੀਤ ਕੌਰ ਅਬੋਹਰ ਤੋਂ ਤੇ ਹਰਦੀਪ ਕੌਰ ਫਾਜ਼ਿਲਕਾ ਤੋਂ ਸ਼ਾਮਲ ਨੇ। ਹੇਠਾਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਵੇਟਿੰਗ ਲਿਸਟ ਭਰਤੀ ਉਮੀਦਵਾਰਾਂ ਦੇ ਪ੍ਰਮੁੱਖ ਅਮਨਦੀਪ ਸਿੰਘ, ਜਗਸੀਰ ਸਿੰਘ ਤੇ ਹੋਰਾਂ ਨੇ ਕਿਹਾ ਹੈ ਕਿ ਉਹ ਪੰਜਾਬ ਪੁਲਿਸ 2016 ਦੇ ਭਰਤੀ ਉਮੀਦਵਾਰ ਨੇ, ਪਰ ਮੈਰਿਟ ਲਿਸਟ ਦੇ ਵਿੱਚ ਨਾਮ ਆਉਣ ਦੇ ਬਾਵਜੂਦ ਕੁਝ ਕਾਰਨਾਂ ਕਰਕੇ ਵੇਟਿੰਗ ਲਿਸਟ ਦੇ ਵਿੱਚ ਉਹਨਾਂ ਨੂੰ ਰੱਖ ਦਿੱਤਾ ਗਿਆ ਸੀ ਤੇ ਅੱਜ ਤੱਕ ਉਹ ਜੁਆਇਨਿੰਗ ਨੂੰ ਉਡੀਕ ਰਹੇ ਨੇ। ਭਰਤੀ ਉਮੀਦਵਾਰਾਂ ਦੇ ਸਾਰੇ ਦਸਤਾਵੇਜ਼ ਤਸਦੀਕ ਹੋ ਚੁੱਕੇ ਨੇ ਅਤੇ 6 ਸਾਲ ਤੋਂ ਜੁਆਇਨਿੰਗ ਦੀ ਉਡੀਕ ਕਰ ਰਹੇ ਨੇ। ਦਸੰਬਰ 2022 ਦੇ ਵਿੱਚ ਕਰੀਬ 350 ਉਮੀਦਵਾਰਾਂ ਨੂੰ ਜੁਆਇਨ ਕਰਵਾ ਲਿਆ ਸੀ, ਪਰ 700 ਉਮੀਦਵਾਰ ਜੁਆਇਨਿੰਗ ਤੋਂ ਵਾਂਝੇ ਰਹੇ। ਜਲੰਧਰ ਸੰਸਦੀ ਹਲਕੇ ਦੀ ਉਪਚੋਣ ਦੇ ਦੌਰਾਨ ਮੁੱਖ ਮੰਤਰੀ ਨੇ ਇਸ ਗੱਲ ਦਾ ਵਾਅਦਾ ਕੀਤਾ ਸੀਗਾ ਕਿ ਛੇਤੀ ਹੀ ਮਸਲੇ ਦਾ ਹੱਲ ਕਰਾਂਗੇ, ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਉਹਨਾਂ ਨੇ ਕਿਹਾ ਕਿ ਮੁੜ ਸਾਨੂੰ ਸੰਘਰਸ਼ ਦੇ ਲਈ ਮਜਬੂਰ ਹੋਣਾ ਪਿਆ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਮਜੀਠੇ ਦਾ 10 ਮਹੀਨੇ ਪਹਿਲਾਂ ਅੰਮ੍ਰਿਤਸਰ ਤੋਂ ਧੋਖੇ ਦੇ ਨਾਲ ਠੱਗ ਟਰੈਵਲ ਏਜੰਟ ਵੱਲੋਂ ਇਰਾਕ ਭੇਜੀ ਪੰਜਾਬ ਦੀ ਧੀ ਨੂੰ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਦੇ ਨਾਲ ਪੰਜਾਬ ਵਾਪਸ ਲਿਆਂਦਾ ਗਿਆ। ਇਸ ਕੁੜੀ ਨੂੰ ਲੈਣ ਦੇ ਲਈ ਧਾਲੀਵਾਲ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਸਨ। ਮੌਕੇ ਤੇ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਕੁੜੀ ਠੱਗ ਟਰੈਵਲ ਏਜੰਟ ਦੇ ਧੋਖੇ ਕਰਕੇ ਇਰਾਕ ਦੇ ਵਿੱਚ ਫਸ ਗਈ ਸੀ। ਉਹਨਾਂ ਪੰਜਾਬ ਦੇ ਠੱਗ ਟਰੈਵਲ ਏਜੰਟਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਕੰਮ ਛੱਡ ਦੇਣ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਦੀਆਂ ਹੋਰ ਵੀ ਕੁੜੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਫਸੀਆਂ ਹੋਈਆਂ ਨੇ, ਉਹਨਾਂ ਨੂੰ ਸੰਪਰਕ ਕਰਨ ਤੇ ਵਾਪਸ ਲਿਆਂਦਾ ਜਾਊਗਾ। ਉਹਨਾਂ ਦੱਸਿਆ ਕਿ ਪੰਜਾਬ ਦੇ ਠੱਗ ਟਰੈਵਲ ਏਜੰਟਾਂ ਦੀਆਂ ਸੂਚੀਆਂ ਤਿਆਰ ਹੋ ਰਹੀਆਂ ਨੇ ਅਤੇ 10 ਜੁਲਾਈ ਨੂੰ NRI ਮਹਿਕਮੇ ਦੀ ਮੀਟਿੰਗ ਵੀ ਰੱਖੀ ਗਈ ਹੈ। ਇਸ ਮੌਕੇ ਇਰਾਕ ਤੋਂ ਵਾਪਸ ਪਰਤੀ ਇਸ ਕੁੜੀ ਨੇ ਮੰਤਰੀ ਧਾਲੀਵਾਲ ਦਾ ਧੰਨਵਾਦ ਵੀ ਕੀਤਾ। ਸੋ ਆਪਾਂ ਪਹਿਲਾਂ ਵੀ ਦੇਖਿਆ ਕਿ ਕੈਨੇਡਾ ਦੇ ਵਿੱਚ ਵੀ ਇਸ ਵੇਲੇ ਜਿਹੜਾ ਮਾਮਲਾ ਉਹ ਭਖਿਆ ਹੋਇਆ ਕਿ ਕੈਨੇਡਾ ਦੇ ਵਿੱਚ ਜਿਹੜਾ 700 ਭਾਰਤੀ ਵਿਦਿਆਰਥੀ ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਪੰਜਾਬੀ ਹੈ, ਉਹਨਾਂ ਦੇ ਉੱਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਤੇ ਉਸੇ ਮਾਮਲੇ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਉਹ ਠੱਗ ਹੈ ਬਰਜੇਸ਼ ਮਿਸ਼ਰਾ ਜੀ ਦਾ ਨਾਮ ਦੱਸਿਆ ਗਿਆ, ਉਹਨੂੰ ਕੈਨੇਡਾ ਦੇ ਵਿੱਚ ਕ੍ਰੋਸਿੰਗ ਕਰਦੇ ਨੂੰ ਪੁਲਿਸ ਨੇ ਫੜ ਵੀ ਲਿਆ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਬਠਿੰਡਾ ਦਾ। ਬਠਿੰਡਾ ਦੇ ਵਿੱਚ ਇੱਕ ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਜ਼ਖਮੀ ਹੋ ਗਿਆ। ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਦੇ ਵਿੱਚ ਪੁਲਿਸ ਮੁਕਾਬਲਾ ਹੋਇਆ ਤੇ ਇਸੇ ਦੌਰਾਨ ਇਹ ਗੈਂਗਸਟਰ ਜ਼ਖਮੀ ਹੋਇਆ, ਜਦਕਿ ਉਹਦੇ ਦੂਜੇ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਹ ਦੋਨੇ ਗੈਂਗਸਟਰ ਮੋਟਰਸਾਈਕਲ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਤਿਉਣਾ ਪੁਜਾਰੀਆਂ ਵੱਲ ਜਾ ਰਹੇ ਸੀ। ਬਠਿੰਡਾ CIA ਦੀ ਟੀਮ ਨੇ ਜਦੋਂ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਪੁਖਤਾ ਕਰਨ ਤੇ ਜਾਣਕਾਰੀ ਉਹਨਾਂ ਦਾ ਪਿੱਛਾ ਕੀਤਾ ਗਿਆ, ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਅੱਗੋਂ ਗੈਂਗਸਟਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਗੋਲੀਬਾਰੀ ਦੇ ਵਿੱਚ ਜਸਵਿੰਦਰ ਸਿੰਘ ਉਰਫ ਘੋੜਾ ਨਾਂ ਦਾ ਗੈਂਗਸਟਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭੇਜ ਦਿੱਤਾ ਗਿਆ, ਜਦਕਿ ਦੂਜਾ ਸਾਥੀ ਬੁੱਧਰਾਮ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਦੋਵੇਂ ਭੱਜਣ ਦੀ ਕੋਸ਼ਿਸ਼ ਦੇ ਵਿੱਚ ਸਨ, ਪਰ ਬਠਿੰਡਾ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ।
ਗੱਲ ਕਰੀਏ ਬਾਸਮਤੀ ਦੀ, ਪੰਜਾਬ ਸਰਕਾਰ ਹੁਣ ਬਾਸਮਤੀ ਦੇ ਉੱਤੇ MSP ਦੇਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਸਰਕਾਰ ਮੌਜੂਦਾ ਸਾਉਣੀ ਸੀਜ਼ਨ ਦੇ ਦੌਰਾਨ ਸੂਬੇ ਦੇ ਵਿੱਚ ਬਾਸਮਤੀ ਹੇਠਲਾ ਰਕਬਾ 20% ਵਧਾਉਣ ਦੀ ਸਕੀਮ ਘੜ ਰਹੀ ਹੈ। ਪੰਜਾਬ ਸਰਕਾਰ ਬਾਸਮਤੀ ਨੂੰ ਝੋਨੇ ਦੇ ਬਦਲ ਵਜੋਂ ਦੇਖ ਰਹੀ ਹੈ, ਕਿਉਂਕਿ ਝੋਨੇ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਬਹੁਤ ਹੁੰਦੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਸਮਤੀ ਦੀ ਲਵਾਈ ਇਸੇ ਮਹੀਨੇ ਸ਼ੁਰੂ ਹੋਣੀ ਹੈ ਤੇ ਵਿਭਾਗ ਐਤਕੀ 6 ਲੱਖ ਹੈਕਟੇਅਰ ਰਕਬੇ ਦੇ ਵਿੱਚ ਬਾਸਮਤੀ ਦੀ ਲਵਾਈ ਕਰਵਾਉਣ ਦੀ ਸਕੀਮ ਬਣਾ ਰਿਹਾ। ਪਿਛਲੇ ਸਾਲ ਪੰਜਾਬ ਦੇ ਵਿੱਚ 4,94,000 ਲੱਖ ਹੈਕਟੇਅਰ ਰਕਬੇ ਦੇ ਵਿੱਚ ਬਾਸਮਤੀ ਦੀ ਲਵਾਈ ਹੋਈ ਸੀ, ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਬਾਸਮਤੀ ਦੀ ਫਸਲ ਤੇ 2600 ਤੋਂ ਲੈ ਕੇ 2800 ਰੁਪਏ ਪ੍ਰਤੀ ਕੁਆਂਟਲ MSP ਦੇਣ ਦੀ ਯੋਜਨਾ ਬਣਾ ਰਹੀ ਹੈ। ਪੰਜਾਬ ਦੇ ਵਿੱਚ ਬਾਸਮਤੀ ਦੀ ਫਸਲ ਨੂੰ ਹੁਲਾਰਾ ਦੇਣ ਦੇ ਲਈ ਖੇਤੀਬਾੜੀ ਵਿਭਾਗ ਨੇ ਕਿਸਾਨ ਮਿੱਤਰ ਸਕੀਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ ਕਿਸਾਨ ਨੂੰ ਫਸਲ ਸੰਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਵਿੱਚ ਸਾਲ 2021-22 ਦੇ ਦੌਰਾਨ ਬਾਸਮਤੀ ਹੇਠਲਾ ਰਕਬਾ 4,85,00,000 ਹੈਕਟੇਅਰ ਸੀ, ਜਦਕਿ 2021-22 ਦੇ ਦੌਰਾਨ ਇਹ ਰਕਬਾ 2020 ਤੇ 21 ਦੇ ਦੌਰਾਨ ਇਹ ਰਕਬਾ 4 ਲੱਖ ਹੈਕਟੇਅਰ ਸੀ। ਹਾਲਾਂਕਿ ਪੰਜਾਬ ਦੇ ਵਿੱਚ ਹਰ ਸਾਲ 30 ਲੱਖ ਹੈਕਟੇਅਰ ਤੋਂ ਵੱਧ ਰਕਬੇ ਦੇ ਵਿੱਚ ਝੋਨੇ ਤੇ ਬਾਸਮਤੀ ਦੀ ਲਵਾਈ ਹੁੰਦੀ ਹੈ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ ਤੇ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਬਾਸਮਤੀ ਦੀ ਫਸਲ ਹੁੰਦੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਆਸ ਪ੍ਰਗਟਾਈ ਹੈ ਕਿ ਇਸ ਵਾਰ ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਦੇ ਵਿੱਚ ਵੀ ਬਾਸਮਤੀ ਹੇਠਲਾ ਰਕਬਾ ਵਧੇਗਾ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਝੋਨੇ ਦੇ ਨਾਲ ਹੁੰਦੀ ਪਾਣੀ ਦੀ ਬਰਬਾਦੀ ਨੂੰ ਰੋਕਣ ਦੇ ਲਈ ਕਿਸਾਨਾਂ ਦੇ ਵੱਲੋਂ ਜਿਹੜੀ ਬਾਸਮਤੀ ਦਾ ਭਾਅ ਹੈ ਉਹ 3500 ਰੁਪਏ ਪ੍ਰਤੀ ਕੁਆਂਟਲ ਮਿਲਿਆ ਸੀ, ਜਿਸ ਕਰਕੇ ਐਤਕੀ ਪਿਛਲੇ ਸਾਲ ਨਾਲੋਂ ਵੱਧ ਕਿਸਾਨ ਬਾਸਮਤੀ ਦੀ ਲਵਾਈ ਕਰਨਗੇ। ਉਹਨਾਂ ਆਖਿਆ ਕਿ ਕਿਸਾਨ ਮਿੱਤਰ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਦੀ ਪੈਦਾਵਾਰ ਬਾਰੇ ਜਾਗਰੂਕ ਕਰਨਗੇ ਅਤੇ ਉਹ ਫਸਲ ਦੀ ਲਵਾਈ ਤੋਂ ਲੈ ਕੇ ਵੱਢਣ ਤੱਕ ਕਿਸਾਨਾਂ ਦੇ ਸੰਪਰਕ ਦੇ ਵਿੱਚ ਰਹਿਣਗੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਕੀਟਨਾਸ਼ਕ ਦਵਾਈਆਂ ਵਰਤਣ ਦੀ ਸਲਾਹ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਭਾਰਤ ਵਿੱਚ ਹਰ ਸਾਲ 3500 ਕਰੋੜ ਰੁਪਏ ਤੋਂ ਵੱਧ ਦੀ ਬਾਸਮਤੀ ਦੀ ਬਰਾਮਦ ਕਰਦਾ ਹੈ ਤੇ ਜਿਹਦੇ ਵਿੱਚ ਪੰਜਾਬ ਦੀ ਪੈਦਾਵਾਰ ਸਭ ਤੋਂ ਵੱਧ ਹੁੰਦੀ ਹੈ। ਤੇ ਇਸ ਵੇਲੇ ਪਤਾ ਇਹ ਵੀ ਲੱਗਿਆ ਕਿ ਸਰਕਾਰ ਨੇ MSP ਦੇਣ ਬਾਰੇ ਕੋਈ ਫੈਸਲਾ ਤਾਂ ਨਹੀਂ ਲਿਆ, ਪਰ ਇਹ ਭਾਅ 2600 ਤੋਂ ਲੈ ਕੇ 2800 ਰੁਪਏ ਪ੍ਰਤੀ ਕੁਆਂਟਲ ਹੋ ਸਕਦਾ ਹੈ। ਪੰਜਾਬ ਦੇ ਵਿੱਚ ਕਿਸਾਨ ਮੁੱਖ ਤੌਰ ਤੇ ਬਾਸਮਤੀ ਦੀਆਂ ਪੂਸਾ 1121, ਪੂਸਾ 1509 ਅਤੇ 386 ਕਿਸਮਾਂ ਦੀ ਪੈਦਾਵਾਰ ਕਰਦੇ ਨੇ। ਬਾਸਮਤੀ ਦੀ ਜੇਕਰ ਗੱਲ ਛੇੜੀਏ ਤਾਂ ਸਾਲ 2010-11 ਦੇ ਵਿੱਚ ਜਦੋਂ UPA ਸਰਕਾਰ ਹੁੰਦੀ ਸੀ ਤਾਂ ਉਦੋਂ ਬਾਸਮਤੀ ਦਾ ਕਿਸਾਨਾਂ ਨੂੰ ਚੰਗਾ ਭਾਅ ਮਿਲਿਆ ਸੀ। ਇਹ ਬਾਸਮਤੀ ਉਦੋਂ ਜਦੋਂ ਕਿਸਾਨ ਵੇਚ ਰਹੇ ਸਨ ਤਾਂ ਉਦੋਂ ਤਾਂ ਵਿਕ ਰਹੀ ਸੀ 38-39 ਨੂੰ ਪ੍ਰਤੀ ਕੁਆਂਟਲ, ਪਰ ਉਹ ਬਹੁਤ ਲੱਗਦਾ ਸੀ ਉਦੋਂ 38-39, ਪਰ ਉਦੋਂ ਖੇਤੀਬਾੜੀ ਮੰਤਰੀ ਪੀ ਚਿਦੰਬਰਮ ਹੁੰਦਾ ਸੀ ਤੇ ਪੀ ਚਿਦੰਬਰਮ ਬਾਰੇ ਅਕਸਰ ਹੀ ਪਿੰਡਾਂ ਦੇ ਵਿੱਚ ਗੱਲਬਾਤ ਇਹ ਚੱਲ ਪਈ ਸੀ ਕਿ ਪੀ ਚਿਦੰਬਰਮ ਨੇ ਖੁਦ ਜਿਹੜੀ ਬਾਸਮਤੀ ਦੀ ਬਹੁਤ ਜ਼ਿਆਦਾ ਖਰੀਦ ਕੀਤੀ ਸੀ ਤੇ ਬਾਅਦ ਦੇ ਵਿੱਚ ਬਾਸਮਤੀ ਦਾ ਰੇਟ 4800 ਰੁਪਏ ਪ੍ਰਤੀ ਕੁਆਂਟਲ ਵੀ ਹੋ ਗਿਆ ਸੀ। ਉਸ ਤੋਂ ਬਾਅਦ ਬਾਸਮਤੀ ਦੀ ਜਿਹੜੀ ਹੈ ਕਾਸ਼ਤ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋਈ ਤੇ ਫਿਰ ਇਹੀ ਬਾਸਮਤੀ 2014, 15, 16 ਆਉਂਦਿਆਂ 1500, 1600 ਨੂੰ ਕੁਆਂਟਲ ਵੀ ਰਹਿ ਗਈ ਸੀ। ਫਿਰ ਲੋਕ ਇਹ ਤੋਂ ਨਿਰਾਸ਼ ਹੋ ਗਏ, ਲੋਕਾਂ ਨੇ ਝੋਨੇ ਦਾ ਬਦਲ ਸਹੀ ਸੋਚਿਆ ਕਿਉਂਕਿ ਇਸ ਭਾਅ ਨੂੰ ਝੋਨਾ ਵੀ ਉਦੋਂ ਵਿਕ ਰਿਹਾ ਸੀਗਾ 2017, 17, 18 ਤੱਕ। ਤਾਂ ਹੋਇਆ ਕਿ ਜੇਕਰ ਸਰਕਾਰਾਂ ਚਾਹੁਣ ਤਾਂ ਬਾਸਮਤੀ ਦੇ ਨਾਲ ਲਾ ਕੇ ਕਿਸਾਨਾਂ ਨੂੰ ਝੋਨੇ ਤੋਂ ਰਕਬਾ ਕੱਢਿਆ ਜਾ ਸਕਦਾ। ਇੱਕ ਬਹੁਤ ਵਧੀਆ ਬਦਲ ਹੈ। ਇਹਦੇ ਤੇ ਪਾਣੀ ਵੀ ਬਹੁਤ ਘੱਟ ਖਪਤ ਹੁੰਦੀ ਹੈ। ਨਹਿਰੀ ਪਾਣੀ ਨਾਲ ਬਹੁਤ ਵਧੀਆ ਤਰੀਕੇ ਨਾਲ ਬਾਸਮਤੀ ਜਿਹੜੀ ਹੈ ਪਾਲੀ ਜਾ ਸਕਦੀ ਹੈ, ਕਿਉਂਕਿ ਇਹਨੂੰ ਇੱਕ ਵਾਰੀ ਪਾਣੀ ਲਾ ਦਿਓ 7-8 ਦਿਨਾਂ ਬਾਅਦ ਪਾਣੀ ਦੀ ਲੋੜ ਪੈਂਦੀ ਹੈ। 2 ਦਿਨ ਵੈਸੇ ਵੀ ਕੱਢ ਜਾਂਦਾ ਹੈ। ਜੇ ਵਾਹਣ ਦੇ ਵਿੱਚ ਲੈਣਾ ਵੀ ਪੈ ਜਾਣ, ਪਾੜ ਵੀ ਪੈ ਜਾਣ ਤਾਂ ਇਹਦੇ ਨਾਲ ਇਹਨੂੰ ਕੁਛ ਨਹੀਂ ਹੁੰਦਾ। ਤਾਂ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਝੋਨੇ ਦੇ ਵਿੱਚ ਜਿੱਥੇ ਪਾਣੀ ਠੱਲ ਕੇ ਰੱਖਣਾ ਪੈਂਦਾ, ਰੋਕ ਕੇ ਰੱਖਣਾ ਪੈਂਦਾ, ਇਹਦੇ ਵਿੱਚ ਉਹ ਜਿਹਾ ਸੀਨ ਨਹੀਂ ਹੈ। ਤਾਂ ਇਹ ਬਹੁਤ ਵੱਡੀ ਬਚਤ ਹੋ ਸਕਦੀ ਹੈ। ਪਰ ਜਿਵੇਂ ਹੁਣ 2600 ਤੇ 2800 ਦਾ ਜ਼ਿਕਰ ਕੀਤਾ ਪੰਜਾਬ ਸਰਕਾਰ ਨੇ, ਜੇਕਰ ਵਾਕਈ ਪੰਜਾਬ ਸਰਕਾਰ ਇੰਨਾ ਕੁ ਭਾਅ ਵੀ ਦੇ ਦੇਵੇ ਕਿਸਾਨਾਂ ਨੂੰ ਜਾਂ ਇੰਨੇ ਭਾਅ ਦੀ ਗਰੰਟੀ ਵੀ ਦੇ ਦੇਵੇ ਤਾਂ 3000 ਨੂੰ ਜੇ ਬਾਸਮਤੀ ਵਿਕਦੀ ਹੈ ਤਾਂ ਉਹਦੇ ਤਕਰੀਬਨ ਪੈਸੇ ਜਿੰਨਾ ਝੋਨਾ 80-85 ਮਣ ਜਿਹੜਾ ਕਿਸਾਨ ਝਾੜਦਾ ਕਿੱਲੇ ਦੇ ਵਿੱਚੋਂ ਇੰਨਾ ਖਰਚਾ ਕਰਕੇ ਜਾਂ ਇੰਨਾ ਪਾਣੀ ਲਾ ਕੇ, ਤਾਂ ਉਹਨਾਂ ਕੁ ਬਾਸਮਤੀ ਜਿਹੜੀ ਆ ਉਹ 40-45 ਮਣ ਦੇ ਪੈਸੇ ਪੂਰੇ ਕਰ ਜਾਂਦੀ ਹੈ 3000 ਨੂੰ ਜੇ ਵਿਕੀ ਜਾਵੇ, ਕਿਉਂਕਿ ਝੋਨਾ ਵੀ ਹੁਣ ਮਗਰੀ ਤੁਰਿਆ ਆਉਂਦਾ 21-2200 ਨੂੰ ਝੋਨਾ ਹੋ ਗਿਆ। ਸੋ ਖੈਰ, ਪਰ ਇਹ ਇੱਕ ਚੰਗੀ ਪਹਿਲ ਹੈ ਜੇਕਰ ਵਾਕਈ ਸਰਕਾਰ ਗੰਭੀਰਤਾ ਦੇ ਨਾਲ ਇਹਦੇ ਤੇ ਜਿਹੜੀ ਕੋਸ਼ਿਸ਼ ਕਰੂਗੀ। ਪਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਵੀ ਦੇਖਿਆ ਕਿ ਮੂੰਗੀ ਦਾ ਕਿਸਾਨਾਂ ਨੂੰ ਦਾਅਵਾ ਕੀਤਾ ਗਿਆ ਸੀਗਾ ਤੇ ਮੂੰਗੀ ਤੇ ਵੀ MSP ਨਹੀਂ ਮਿਲੀ ਤੇ ਦੂਜਾ ਝੋਨੇ ਦੀ ਲਵਾਈ ਉਹ ਵੀ ਬਹੁਤੇ ਕਿਸਾਨ ਜਿਹੜੇ ਆ ਉਸ ਤੋਂ ਵਾਂਝੇ ਰਹਿ ਗਏ। ਹਾਲਾਂਕਿ
ਵੱਡੀ ਗਿਣਤੀ ਕਿਸਾਨਾਂ ਨੂੰ ਉਹ ਲਾਭ ਮਿਲ ਵੀ ਗਿਆ ਸੀ ਸਿੱਧੀ ਬਿਜਾਈ ਵਾਲਾ, ਪਰ ਐਤਕੀ ਉਹਦੀ ਕੋਈ ਗੱਲ ਘੱਟ ਹੀ ਸੁਣੀ ਆਪਾਂ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ ਦੇ ਬਾਰੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।